ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਨੂੰ ਆਖਦੇ ਹਾਂ। ਇਸ ਤੋਂ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹਾਂ ਮੈਂ ਰਾਜਕਨਵੀਰ ਸਿੰਘ ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 16 ਤਰੀਕ ਆ ਤੇ ਦਿਨ ਬੁੱਧਵਾਰ ਆ। ਤੁਹਾਡੇ ਲਈ ਜਿਹੜਾ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਨਾ 415-909-0503। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦੇ ਓਲ ਫਰੈਸਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰਿੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ ਟਰਲੌਕ ਤੇ ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਸੋ ਸਰੋਤਿਆਂ ਨੂੰ ਦੱਸਦੇ ਜਾਈਏ, ਅੱਜ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਆ ਵੀ ਬਹੁਤ ਵੱਡਾ ਪ੍ਰੋਟੈਸਟ ਸੈਕਰਾਮੈਂਟੋ ਕੈਪੀਟਲ ਜੋ ਕੈਲੀਫੋਰਨੀਆ ਦੀ ਆ ਉੱਥੇ ਹੋਣ ਜਾ ਰਿਹਾ ਆ ਤੇ ਉਹਦੇ ਸੰਬੰਧ ਦੇ ਵਿੱਚ ਆਪਾਂ 9:30 ਵਜੇ ਦੇ ਕਰੀਬ ਸਾਡੇ ਨਾਲ ਜਸਕਰਨ ਸਿੰਘ ਸੋਤਾ ਹੁਣੇ ਵੀ ਜੁੜਨਗੇ ਤੇ ਤੁਸੀਂ ਵੀ ਜੇ ਕੋਈ ਕਾਲ ਕਰਨੀ ਆ ਉਹਦੇ ਬਾਰੇ ਅਪਡੇਟ ਜਾਂ ਕੀ ਪੁਆਇੰਟ ਆ, ਕੁਛ ਵੀ ਕੋਈ ਸੁਜੈਸ਼ਨ ਆ, ਉਹ ਜ਼ਰੂਰ ਕਾਲ ਕਰਕੇ ਸਾਡੇ ਨਾਲ ਸਾਂਝੇ ਕਰ ਲਿਓ। ਤੇ ਉਸ ਤੋਂ ਪਹਿਲਾਂ ਆਪਾਂ ਕੁਛ ਕੁ ਜੋ ਖਬਰਾਂ ਆ ਉਹ ਤੁਹਾਡੇ ਨਾਲ ਸਾਂਝੀਆਂ ਕਰ ਲਈਏ। ਸੈਨ ਫਰਾਂਸਿਸਕੋ ਤੋਂ ਖਬਰ ਆ ਰਹੀ ਆ ਵੀ 166 ਸਾਲ ਪੁਰਾਣਾ ਲਗਜ਼ਰੀ ਰੀਟੇਲਰ ਉਹਨਾਂ ਨੇ ਕਹਿਤਾ ਵੀ ਅਸੀਂ ਇਸ ਨੂੰ ਬੰਦ ਕਰਨ ਜਾ ਰਹੇ ਹੈਗੇ ਆ। 250 ਪੋਸਟ ਸਟਰੀਟ ਦੇ ਉੱਤੇ ਇਹ ਸਟੋਰ ਇੰਨੇ ਲੰਮੇ ਸਮੇਂ ਤੋਂ ਸੀ। 2018 ਦੇ ਵਿੱਚ ਜਦੋਂ ਇਹ ਬੈਂਕਰਪਸੀ 'ਚ ਗਿਆ ਸੀ, ਉਸ ਟਾਈਮ ਦੇ ਉੱਤੇ ਇਸ ਨੂੰ ਇੱਕ ਨਵਾਂ ਓਨਰ ਚਾਚਾਸ ਕਰਕੇ ਆ, ਉਸਨੇ ਇਸ ਨੂੰ ਐਕਵਾਇਰ ਕਰ ਲਿਆ ਸੀ। ਸੋ ਉਹਨਾਂ ਸਾਰਿਆਂ ਨੇ ਹੁਣ ਇੱਕ ਸਟੇਟਮੈਂਟ ਜਾਰੀ ਕੀਤੀ ਹੈ, ਸਟੇਟਮੈਂਟ ਨਹੀਂ ਬਲਕਿ ਇੱਕ ਲੈਟਰ ਜਾਰੀ ਕੀਤਾ ਹੈਗਾ, ਐਡਵਰਟਾਈਜ਼ਮੈਂਟ ਲੈਟਰ। ਉਹ ਓਪਨ ਲੈਟਰ ਲਿਖਿਆ ਸੈਨ ਫਰਾਂਸਿਸਕੋ ਦੇ ਮੇਅਰ ਨੂੰ, ਬਰੀਡ ਨੂੰ, ਗਵਰਨਰ ਨਿਊਸਮ ਨੂੰ ਤੇ ਸੈਨ ਫਰਾਂਸਿਸਕੋ ਬੋਰਡ ਆਫ ਸੁਪਰਵਾਈਜ਼ਰਸ ਨੂੰ। ਪਈ ਬੁਰਾ ਹਾਲ ਆ ਇਸ ਵੇਲੇ ਜੋ ਸੈਨ ਫਰਾਂਸਿਸਕੋ ਆ, ਉੱਥੇ ਕਿਸੇ ਵੀ ਵਿਜ਼ਟਰ ਨੂੰ ਵੈਲਕਮ ਨਹੀਂ ਕੀਤਾ ਜਾਂਦਾ। ਬਿਜ਼ਨੈਸਸ ਧੜਾ ਧੜ ਉੱਥੋਂ ਬੰਦ ਹੋ ਰਹੇ ਹੈਗੇ ਆ। ਕ੍ਰਾਈਮ ਉੱਥੇ ਬਹੁਤ ਜ਼ਿਆਦਾ ਵੱਧ ਗਿਆ ਹੈਗਾ। ਵੱਡੇ ਵੱਡੇ ਸਟੋਰ, ਹੋਲ ਫੂਡ, ਐਂਥਰੋਪੋਲੋਜੀ, ਆਫਿਸ ਡੀਪੂ, CV2, ਇਹ ਸਾਰੇ ਜਿਹੜੇ ਆ ਇਹਨਾਂ ਨੇ ਆਪਰੇਸ਼ਨ ਉੱਥੇ ਬੰਦ ਕਰਤੇ। ਇਸ ਤੋਂ ਬਿਨਾਂ 39 ਦੇ ਕਰੀਬ ਹੋਰ ਰੀਟੇਲ ਸਟੋਰਸ ਆ, ਉਹ ਸੈਨ ਫਰਾਂਸਿਸਕੋ ਦਾ ਜੋ ਯੂਨੀਅਨ ਸਕੁਅਰ ਆ ਉੱਥੇ 2020 ਤੋਂ ਲੈ ਕੇ ਹੁਣ ਤੱਕ ਬੰਦ ਹੋ ਚੁੱਕੇ ਆ। ਜੀ ਬਿਲਕੁਲ, 166 ਸਾਲ ਪੁਰਾਣਾ ਹੈ। ਇਹਨਾਂ ਨੇ ਹੁਣ ਚੈਪਟਰ 11 ਬੈਂਕਰਪਸੀ ਜਿਹੜੀ ਉਹ ਫਾਈਲ ਕੀਤੀ ਆ ਤੇ ਉਹਨਾਂ ਨੇ ਜਿੱਦਾਂ ਚਿੱਠੀ ਦੇ ਵਿੱਚ ਲਿਖਿਆ ਵੀ ਡਾਊਨਟਾਊਨ ਦੀਆਂ ਕੰਡੀਸ਼ਨਸ ਲਗਾਤਾਰ ਮਾੜੀਆਂ ਜਿਹੜੀਆਂ ਹੁੰਦੀਆਂ ਜਾ ਰਹੀਆਂ। ਉਹਨਾਂ ਨੇ ਚਿੱਠੀ ਦੇ ਵਿੱਚ ਲਿਖਿਆ ਵੀ ਜਿਹੜੀਆਂ ਕੋਵਿਡ ਦੀਆਂ ਪਾਲਿਸੀਜ਼ ਸੀ ਵੀ ਲੋਕਾਂ ਨੂੰ ਇਹ ਜਿਹੜਾ ਜਦ ਆਖਿਆ ਗਿਆ ਵੀ ਆਫਿਸਿਸ ਦੇ ਵਿੱਚੋਂ ਤੁਸੀਂ ਨਾ ਆਓ, ਘਰੋਂ ਹੀ ਜਿਹੜਾ ਉਹ ਕੰਮ ਕਰੋ, ਉਹਦੇ ਜਿਹੜੇ ਸਿੱਟੇ ਆ ਉਹ ਹੁਣ ਆ ਰਹੇ ਆ। ਹੁਣ ਆਈ ਡੋਂਟ ਨੋ, ਇਹ ਚਾਹੁੰਦੇ ਸੀਗੇ ਵੀ ਖੌਰੇ ਲੋਕ ਸ਼ਾਇਦ ਜ਼ਿਆਦਾ ਵੀ ਕਿਤੇ ਨਾ ਕਿਤੇ ਜਿਹੜੇ ਉਹ ਮਰ ਜਾਣ। ਇੱਕ ਵਾਰੀ ਜਿਹੜਾ ਇਹਨਾਂ ਦਾ ਮਾਲਕ ਆ ਉਹਨੇ US ਦੀ ਸੈਨੇਟ ਸੀਟ ਦੇ ਲਈ ਵੀ ਰਨ ਕੀਤਾ ਸੀਗਾ 2010 ਦੇ ਵਿੱਚ, ਨਵਾਡਾ ਦੀ ਇੱਕ ਸੀਟ ਦੇ ਉੱਤੋਂ। ਨਾਲ ਉਹਨਾਂ ਨੇ ਆਪਣੀ ਚਿੱਠੀ 'ਚ ਲਿਖਿਆ ਵੀ ਸੈਨ ਫਰਾਂਸਿਸਕੋ ਦੇ ਜਿਹੜੇ ਹਾਲਾਤ ਆ ਉੱਥੋਂ ਦੇ ਵਸਨੀਕਾਂ ਦੇ ਲਈ ਨਾ ਰਹਿਣ ਯੋਗ ਹੋ ਚੁੱਕੇ ਆ, ਇੰਪਲੋਈਜ਼ ਦੇ ਲਈ ਅਨਸੇਫ ਹੋ ਚੁੱਕੇ ਆ ਤੇ ਜਿਹੜੇ ਵਿਜ਼ਟਰਸ ਆ ਉਹਨਾਂ ਨੂੰ ਇੱਥੇ ਜੀ ਆਇਆਂ ਨੂੰ ਇੱਕ ਹਿਸਾਬ ਦੇ ਨਾਲ ਨਹੀਂ ਹੁੰਦਾ। ਸੋ ਸੈਨ ਫਰਾਂਸਿਸਕੋ ਦੀ ਮੇਅਰ ਲੰਡਨ ਬਰੀਡ, ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ, ਉਹਨਾਂ ਨੇ ਅਜੇ ਤੱਕ ਇਸ ਚਿੱਠੀ ਦੇ ਜਵਾਬ ਦੇ ਵਿੱਚ ਕੋਈ ਕਮੈਂਟ ਉਹ ਨਹੀਂ ਕੀਤਾ ਹੈਗਾ। ਇਹ ਵਨ ਆਫ ਦਾ ਮੈਨੀ ਰੀਟੇਲਰਸ ਆ ਜਿਨ੍ਹਾਂ ਨੇ ਸੈਨ ਫਰਾਂਸਿਸਕੋ ਡਾਊਨਟਾਊਨ ਦੇ ਵਿੱਚ ਇਸ ਨੂੰ ਅਲਵਿਦਾ ਜਿਹੜਾ ਆ ਉਹ ਆਖਿਆ ਆ। ਸੋ ਪਹਿਲਾਂ ਵੀ ਜਿੱਦਾਂ ਦੱਸ ਚੁੱਕੇ ਆ ਵੀ ਕਈ ਹੋਰ ਜਿਹੜੇ ਸਟੋਰ ਆ ਉੱਥੇ ਬੰਦ ਹੋ ਚੁੱਕੇ ਆ। ਸੈਨ ਫਰਾਂਸਿਸਕੋ ਦੇ ਵਿੱਚ ਆਰਥਿਕ ਤਰੀਕੇ ਦੀ ਜਿਹੜੀ ਸਟਰਗਲ ਆ
ਉਹ ਉਦੋਂ ਤੋਂ ਫਿਰ ਜ਼ਿਆਦਾ ਵਧਣੀ ਸ਼ੁਰੂ ਹੋਈ। ਜਿਹੜੀ ਟੈਕ ਹੈਵੀ ਵਰਕਫੋਰਸ ਸੀ, ਉਹ ਘਰੋਂ ਜਦੋਂ ਕੰਮ ਕਰਨਾ ਸ਼ੁਰੂ ਕੀਤਾ, ਉਹਦੇ ਨਾਲ ਆਪਾਂ ਉਦੋਂ ਵੀ ਕਹਿੰਦੇ ਰਹੇ ਵੀ ਇਹਦੇ ਨਾਲ ਇਵੈਂਚੁਅਲੀ ਜਿਹੜੀ ਇਕੋਨਮੀ ਦੇ ਉੱਤੇ ਉੱਥੇ ਦੀ ਦਾ ਅਸਰ ਪੈਣਾ ਆ, ਲੋਕਲ ਬਿਜ਼ਨਸਿਸ ਦੇ ਉੱਤੇ ਅਸਰ ਪੈਣਾ ਆ। ਤੇ ਹੁਣ ਇਵੈਂਚੁਅਲੀ ਉਸ ਦੇ ਸਿੱਟੇ ਜਿਹੜੇ ਆ ਉਹ ਨਜ਼ਰ ਆ ਰਹੇ ਆ, ਕਿਉਂਕਿ ਕੋਵਿਡ ਦੇ ਦੌਰਾਨ ਲੋਨਸ ਵਗੈਰਾ ਮਿਲ ਗਏ, ਪੇਰੋਲ ਪ੍ਰੋਟੈਕਸ਼ਨ ਪਲਾਨ ਜਿਹੜੇ ਆ ਉਹ ਚੱਲ ਪਏ, ਲੋਕਾਂ ਦੇ ਆਨਲਾਈਨ ਆਰਡਰਸ ਜਿਹੜੇ ਆ ਉਹ ਵੱਧ ਗਏ, ਕਈ ਚੀਜ਼ਾਂ ਨੇ ਉੱਥੇ ਜਿਹੜਾ ਰਿਕਵਰ ਕਰ ਲਿਆ ਜਾਂ ਬਚ ਗਿਆ। ਪਰ ਹੁਣ ਇਵੈਂਚੁਅਲੀ ਜਿਹੜੀ ਇਨਪੁਟ ਆ ਉਹਨਾਂ ਕੰਪਨੀਜ਼ ਦੇ ਵਿੱਚ ਜਾਂ ਉਹਨਾਂ ਬਿਜ਼ਨਸਿਸ ਦੇ ਵਿੱਚ, ਉਹ ਹੁਣ ਬੰਦ ਹੋ ਚੁੱਕੀ ਆ। ਲੋਕਾਂ ਨੂੰ ਜਿਹੜੇ ਡਾਲਰ ਦਿੱਤੇ ਗਏ ਉਹਨਾਂ ਨੇ ਉੱਥੇ ਆ ਕੇ ਖਰਚੇ ਵੀ, ਪਰ ਹੁਣ ਉਹ ਸਾਰਾ ਕੁਝ ਬੰਦ ਹੋ ਗਿਆ। ਇਹ ਜਿਹੜੇ ਦਰਿਆ ਆ ਡਾਲਰਾਂ ਵਾਲੇ, ਉਹ ਹੁਣ ਸੁੱਕੇ ਨੇ। ਤਾਂ ਉਹਦੇ ਕਰਕੇ ਹੁਣ ਇਹਨਾਂ ਕੰਪਨੀਆਂ ਨੂੰ, ਇਹਨਾਂ ਬਿਜ਼ਨਸਿਸ ਨੂੰ ਇੱਕ ਆਰਥਿਕ ਤੌਰ ਦੇ ਉੱਤੇ, ਤੇ ਦੂਜਾ ਜਿਹੜਾ ਆ ਇੱਥੇ ਇੱਕ ਸਮੈਸ਼ ਐਂਡ ਗ੍ਰੈਬ ਤੇ ਅਨਲਾਫੁਲਨੈਸ ਜੋ ਚੱਲ ਰਹੀ ਆ, ਤੇ ਜਿਸ ਤਰੀਕੇ ਨਾਲ ਸੈਨ ਫਰਾਂਸਿਸਕੋ ਡਾਊਨਟਾਊਨ ਦੇ ਵਿੱਚ ਨਸ਼ੇ ਦਾ ਕੰਮ ਜਿਹੜਾ ਉਹ ਤੁਰਿਆ ਆ, ਨਸ਼ੇੜੀ ਤੇ ਗੰਦ ਜਿਹੜਾ ਜੋ ਪੱਧਰ ਦਾ, ਦੁਨੀਆ ਪੱਧਰ ਦਾ ਉੱਥੇ ਆਪਾਂ ਨੂੰ ਨਜ਼ਰ ਆਉਂਦਾ ਆ, ਉਹਦੇ ਸਾਰੀਆਂ ਚੀਜ਼ਾਂ ਦੇ ਨਾਲ ਅਸਰ ਜਿਹੜਾ ਆ ਉਹ ਪਿਆ ਆ। ਪ੍ਰਾਪਰਟੀ ਕ੍ਰਾਈਮ ਬਹੁਤ ਜ਼ਿਆਦਾ ਜਿਹੜੇ 2020 ਤੋਂ ਬਾਅਦ ਦੇ ਵਿੱਚ ਵੱਧ ਚੁੱਕੇ ਹੈਗੇ ਆ। ਸੋ ਜੀ ਇਹ ਉਹਨਾਂ ਦਾ ਆਪਣੀ ਪੁਲਿਸ ਦਾ ਜਿਹੜਾ ਡਾਟਾ ਆ ਉਹ ਦਰਸਾਉਂਦਾ। ਜੀ ਸੋ ਬਿਲਕੁਲ, ਜਿਸ ਤਰ੍ਹਾਂ ਮੈਂ ਵੱਡੇ ਵੱਡੇ ਸਟੋਰਾਂ ਦੇ ਨਾਮ ਲਾਏ ਸੀ, ਨੋਰਡਸਟ੍ਰੋਮ ਵਗੈਰਾ, ਹੋਲ ਫੂਡ, ਇਸ ਤੋਂ ਬਿਨਾਂ ਪਾਰਕ ਹੋਟਲਸ ਤੇ ਰਿਜ਼ੋਰਟਸ, ਉਹਨਾਂ ਨੇ ਕਿਹਾ ਵੀ ਜੋ ਹਿਲਟਨ ਉਹਨਾਂ ਦਾ ਸੈਨ ਫਰਾਂਸਿਸਕੋ ਯੂਨੀਅਨ ਸਕੁਆਇਰ ਦੇ ਵਿੱਚ ਆ, ਤੇ ਪਾਰਕ 55 ਹੋਟਲਸ, ਉਹਨਾਂ ਨੂੰ ਵੀ ਉਹ ਛੱਡਣ ਜਾ ਰਹੇ ਹੈਗੇ ਆ। ਉਹਨਾਂ ਦੇ CEO ਥਾਮਸ ਵਾਲਟੀਮੋਰ ਨੇ ਇਹ ਕਿਹਾ ਵੀ ਰਿਕਵਰੀ ਹੋਣੀ ਬਹੁਤ ਔਖੀ ਹੈਗੀ ਆ, ਤੇ ਪਿਛਲੇ 30 ਸਾਲਾਂ ਦੇ ਦੌਰਾਨ ਸਭ ਤੋਂ ਬੁਰੀ ਹਾਲਤ ਅੱਜ ਕਹਿੰਦੇ ਸੈਨ ਫਰਾਂਸਿਸਕੋ 'ਚ ਹੋਈ ਆ। ਇੰਨੀ ਜ਼ਿਆਦਾ ਆਫਿਸ ਵੇਕੈਂਸੀਜ਼ ਹੈਗੀਆਂ ਆ, ਰੀਟੇਲ ਸਟੋਰਸ 70% ਦੇ ਕਰੀਬ ਮਾਰਕੀਟ ਸਟਰੀਟ ਤੇ ਹੋਰ ਉੱਥੇ ਬੰਦ ਹੋ ਚੁੱਕੇ ਆ। 2020 ਤੋਂ ਲੈ ਕੇ 2022 ਤੱਕ ਸੈਨ ਫਰਾਂਸਿਸਕੋ ਦੀ ਪੋਪੂਲੇਸ਼ਨ ਵੀ ਘਟੀ ਆ 60,000 ਦੇ ਕਰੀਬ ਲੋਕਾਂ ਦੀ। ਤੁਸੀਂ ਦੇਖੋ, ਇੱਕ ਟਾਈਮ ਤੇ ਸੈਨ ਫਰਾਂਸਿਸਕੋ ਇੰਨਾ ਮਹਿੰਗਾ ਹੋਇਆ ਸੀ, 1 ਬੈਡਰੂਮ ਵੀ ਉੱਥੇ 4-4 4500 ਡਾਲਰ ਨੂੰ, 4000 ਤੋਂ ਲੈ ਕੇ 4500 ਡਾਲਰ ਤੱਕ ਸੀਗਾ ਅੱਜ ਤੋਂ 3-4 ਸਾਲ ਪਹਿਲਾਂ। ਤੇ ਟੂਰਿਜ਼ਮ ਵੀ ਕਹਿੰਦੇ ਵੀ ਟੋਟਲੀ ਉੱਥੇ ਡੈਡ ਹੋਇਆ ਹੈ। ਉਹਦਾ ਕਾਰਨ ਸਾਰਿਆਂ ਨੂੰ ਪਤਾ ਹੀ ਆ ਵੀ ਇੰਨਾ ਜ਼ਿਆਦਾ ਕ੍ਰਾਈਮ ਵਧਿਆ ਹੋਇਆ ਆ। ਜੋ ਫਿਗਰਸ ਸੈਨ ਫਰਾਂਸਿਸਕੋ ਕ੍ਰੋਨਿਕਲ ਨੇ ਦਿੱਤੇ ਆ, ਕਹਿੰਦੇ ਪਈ 7754 ਹੋਮਲੈਸ ਲੋਕ ਸੈਨ ਫਰਾਂਸਿਸਕੋ 'ਚ ਆ, ਜਿਨ੍ਹਾਂ ਚੋਂ 4400 ਲੋਕ ਸੜਕਾਂ ਦੇ ਉੱਤੇ ਸੌਂਦੇ ਆ, ਤੇ ਬਾਕੀ ਦੇ ਜਿਹੜੇ ਆ ਉਹ ਆਪਣੀਆਂ ਕਾਰਾਂ ਦੇ ਵਿੱਚ ਜਾਂ ਟੈਂਟਾਂ ਦੇ ਉੱਤੇ ਸੌਂਦੇ ਆ। ਜੀ, ਕੱਲ ਦੀ ਇੱਕ ਵੀਡੀਓ ਦੁਬਾਰਾ ਬਹੁਤ ਜ਼ਿਆਦਾ ਵਾਇਰਲ ਹੋਈ ਆ। ਇੱਕ ਜਿਹੜਾ ਚੋਰ ਆ ਵਾਲਗ੍ਰੀਨ ਦੇ ਵਿੱਚ, ਜਿੱਦਾਂ ਕਿਹਾ ਸੀ ਨਾ ਆਪਾਂ, ਦੱਸਦੇ ਵੀ $2 ਵਾਲੀਆਂ ਚੀਜ਼ਾਂ ਵੀ ਹੁਣ ਉਹਨਾਂ ਨੇ ਲੌਕ ਦੇ ਵਿੱਚ ਰੱਖੀਆਂ। ਉਹ ਪਤੰਦਰ ਬਲੋ ਟਾਰਚ ਲੈ ਆਂਦੀ, ਅੱਗ ਵਾਲੀ ਜਿਹੜੀ ਹੁੰਦੀ ਆ, ਉਹਦੇ ਨਾਲ ਅੱਗ ਲਾ ਕੇ ਜਿਹੜਾ ਪਲਾਸਟਿਕ ਵਾਲੇ ਉਹਦੇ ਕਵਰ ਆ ਉਹਨੂੰ ਉਹਨੇ ਭੰਨਿਆ, ਤੇ ਉਹਦੇ ਵਿੱਚੋਂ ਸਕਿਨ ਕੇਅਰ ਪ੍ਰੋਡਕਟ $450 ਦਾ ਤਕਰੀਬਨ ਚੋਰੀ ਕਰਕੇ ਜਿਹੜਾ ਉਹ ਲੈ ਗਿਆ। ਕੋਈ ਡਰ ਨਹੀਂ, ਕੋਈ ਖੌਫ ਨਹੀਂ, ਸਿਕਿਉਰਿਟੀ ਉਸ ਸਟੋਰ ਦੇ ਵਿੱਚ ਸੀਗੀ, ਲੋਕ ਜਿਹੜੇ ਉੱਥੇ ਸੀਗੇ, ਇੰਪਲੋਈ ਉੱਥੇ ਸੀਗੇ, ਕੋਈ ਉਸ ਨੂੰ ਡੱਕ ਨਹੀਂ ਰਿਹਾ, ਕੋਈ ਉਸ ਨੂੰ ਰੋਕ ਨਹੀਂ ਸਕਦਾ। ਉਹਦੇ ਪਿੱਛੇ ਕਾਰਨ ਕੀ ਆ? ਜਿਹੜੀਆਂ ਪਾਲਿਸੀਜ਼ ਨੂੰ ਲੈ ਕੇ ਇਹ ਪ੍ਰੋਟੈਸਟ ਜਿਹੜਾ ਉਹ ਹੋ ਰਿਹਾ ਆ। ਹੁਣ ਤੁਸੀਂ ਦੇਖੋ ਵੀ ਇੰਨਾ ਕੋਈ ਡਰ ਹੋਵੇ, ਬਲੋ ਟਾਰਚ ਲਿਆ ਕੇ ਉਹ ਸਟੋਰ ਦੇ ਵਿੱਚ ਚੋਰੀ ਜਿਹੜੀ ਉਹ ਕਰੇ, ਕੀ ਇਹਦੇ ਨਾਲ ਇੰਪਲੋਈਜ਼ ਨੂੰ ਖਤਰਾ ਨਹੀਂ ਵੀ ਜੇ ਉਹਨਾਂ ਦੇ ਚਲਾ ਦੇਵੇ, ਜਾਂ ਉੱਥੇ ਉਹਨੂੰ ਅੱਗ ਲੱਗ ਜਾਵੇ, ਉਹ ਸਟੋਰ ਸੜ ਕੇ ਜਿਹੜਾ ਉਹ ਸਵਾਹ ਹੋ ਜਾਵੇ, ਤੇ ਪੋਲੀਟੀਸ਼ੀਅਨ ਹੱਥ ਤੇ ਹੱਥ ਧਰੀ ਜਿਹੜੇ ਉਹ ਬੈਠੇ ਆ। ਸੋ ਭਾਈ, ਇਹ ਸਾਰੀਆਂ ਚੀਜ਼ਾਂ ਨੂੰ ਦੇਖਣਾ ਪੈਣਾ। ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਕੋਈ ਮਰੂਗਾ, ਕਿਸੇ ਦੇ ਕੁਛ ਜਾਨ ਜਾਊਗੀ ਤੇ ਫੇਰ ਹੀ ਤੁਸੀਂ ਐਕਟ ਕਰਨਾ ਹੈ। ਉਹ ਤੋਂ ਪਹਿਲਾਂ ਜੀ ਵੀ ਕੀਤਾ ਜਾ ਸਕਦਾ ਆ। ਇਹ ਤੁਹਾਡੇ ਹੀ ਐਕਟ ਤੋਂ ਬਾਅਦ ਦੇ ਵਿੱਚ ਇਦਾਂ ਦੇ ਐਕਟ ਆਪਣੇ ਜਿਹੜੇ ਉਹ ਸਾਹਮਣੇ ਨਜ਼ਰ ਆ ਰਹੇ ਆ। ਸੋ ਅੱਜ ਜਿਹੜਾ ਉੱਥੇ ਪ੍ਰੋਟੈਸਟ ਆ, ਉਸ ਨੂੰ ਲੈ ਕੇ ਹਰਜੋਤ ਸਿੰਘ ਜੀ, ਲੋਕਾਂ ਦਾ ਇਹੀ ਕਹਿਣਾ ਆ ਵੀ ਭਾਈ ਕਿਰਪਾ ਕਰਕੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਗੌਰ ਜਿਹੜਾ ਆ
ਉਹ ਵੱਧ ਤੋਂ ਵੱਧ ਕੀਤਾ ਜੀ। ਜਾਵੇ। ਇੱਕ ਹੋਰ ਵੀਡੀਓ ਕੱਲ ਸਿਟਰ ਹਾਈਟਸ ਜੋ ਹਾਂ। ਸੈਕਰਾਮੈਂਟੋ ਦੇ ਲਾਗੇ ਸਟੋਰ ਆ, ਉੱਥੋਂ ਆਈ ਆ। ਸਟੋਰ ਚੋਂ ਬੀਬੀ ਇੱਕ ਲੇਡੀ ਆ, ਪੂਰੀ ਆਪਣਾ ਕਾਰਟ ਭਰ ਕੇ ਬਾਹਰ ਆ ਜਾਂਦੀ ਆ ਤੇ ਇੰਪਲਾਈ ਰੌਲਾ ਵੀ ਪਾਉਂਦੇ, ਪੁਲਿਸ ਦੀ ਗੱਡੀ ਖੜੀ ਆ ਤੇ ਪੁਲਿਸ ਚੁੱਪ ਕਰਕੇ ਚਲੇ ਜਾਂਦੀ, ਕੁਛ ਕਹਿੰਦੀ ਤੱਕ ਨਹੀਂ ਹੈਗੀ। ਤੇ ਉਹ ਜੋ ਚੋਰੀ ਕਰਕੇ ਉਹ ਪੂਰਾ ਕਾਰਟ ਭਰ ਕੇ ਜਾਂਦੀ ਆ ਤੇ ਉਹ ਗਾਲਾਂ ਵੀ ਕੱਢੀ ਜਾਂਦੀ ਇੰਪਲਾਈਆਂ ਨੂੰ। ਤੇ ਇਹ ਹਾਲ ਜਿਹੜਾ ਅੱਜ ਦੀ ਡੇਟ ਦੇ ਵਿੱਚ ਉੱਥੇ ਬਣਿਆ ਹੋਇਆ ਹੈ। ਸੋ ਇਹ ਸਾਰੀਆਂ ਚੀਜ਼ਾਂ ਤੋਂ ਦੁਖੀ ਆ ਕੇ ਇਹ ਹੁਣ ਸਮਾਲ ਬਿਜ਼ਨਸ ਓਨਰਸ ਨੇ ਕੀਤਾ ਆ। ਹੁਣ ਦੇਖੋ ਜੇ ਵੱਡੇ ਸਟੋਰਸ ਆਪਾਂ ਅਕਸਰ ਕਹਿ ਦਿੰਦੇ ਆ ਵੀ ਵੱਡੇ ਸਟੋਰ ਝੱਲ ਲੈਂਦੇ ਆ, ਭਾਈ ਕਿੰਨਾ ਕੁ ਚਿਰ ਝੱਲਣਗੇ। ਹੁਣ ਵਾਲਗ੍ਰੀਨ ਬੰਦ ਹੋਏ ਆ, ਹੋਮ ਡਿਪੋ ਸਾਹਮਣੇ ਆ ਦੇਖੋ ਬੰਦ 166 ਸਾਲ ਪੁਰਾਣਾ ਜਿਹੜਾ ਹਾਈ ਐਂਡ ਸਟੋਰ ਸੀ, ਬਹੁਤ ਜਾਂ ਘਰ ਦਾ ਤੁਸੀਂ ਮਹਿੰਗੇ ਗਿਫਟ ਕਹਿੰਦੇ ਉੱਥੋਂ ਲੈ ਕੇ ਜਾਂਦੇ ਸੀ, ਉੱਥੇ ਚੋਰੀ ਹੋਈ ਜਾਂ ਨਹੀਂ ਹੋਈ ਉਹਦਾ ਤਾਂ ਪਤਾ ਨਹੀਂ ਆਪਾਂ ਨੂੰ, ਉਹ ਤਾਂ ਉਹਨਾਂ ਨੇ ਇਸ ਚਿੱਠੀ 'ਚ ਜ਼ਿਕਰ ਨਹੀਂ ਕੀਤਾ। ਪਰ ਇਵੈਂਚੁਅਲੀ ਡਾਊਨਟਾਊਨ ਦੀਆਂ ਕੰਡੀਸ਼ਨਸ ਦੇ ਉੱਤੇ ਤੇ ਇੰਪਲੋਈਜ਼ ਦੇ ਘਰੇ ਰਹਿਣ ਦੇ ਉੱਤੇ ਉਹਨਾਂ ਨੇ ਦੋਸ਼ ਮੜਦੇ ਹੋਏ ਖੁਦ ਬੈਂਕਰਪਸੀ ਜਿਹੜੀ ਉਹ ਕਰ ਦਿੱਤੀ ਆ। ਉਹ ਇਹ ਸਾਰੀਆਂ ਚੀਜ਼ਾਂ ਆ। ਹੁਣ ਜਿਹੜਾ ਬਿੱਲ SB 553 ਆ, ਉਸ ਨੂੰ ਦੇਖੋ, ਉਸ ਦੇ ਉਲਟ ਜਿਹੜਾ ਪ੍ਰੋਟੈਸਟ ਹੋ ਰਿਹਾ ਆ, ਉਹਦੇ ਵਿੱਚ ਕਿੱਦਾਂ ਦਾ ਹੁੰਗਾਰਾ ਹੋਊਗਾ। ਬਾਕੀ ਪੰਜਾਬੀ ਰੇਡੀਓ ਦੀ ਟੀਮ ਉੱਥੇ ਪਹੁੰਚੇਗੀ। ਉਹ ਅਸੀਂ ਇਹ ਪ੍ਰੋਗਰਾਮ ਕਰਕੇ ਉਸ ਤੋਂ ਬਾਅਦ ਦੇ ਵਿੱਚ ਉਧਰ ਨੂੰ ਰਵਾਨਗੀ ਕਰਨੀ ਆ ਤੇ ਤੁਹਾਨੂੰ ਦਿਖਾਵਾਂਗੇ ਵੀ ਉੱਥੇ ਦਾ ਅੱਖੀਂ ਡਿੱਠਾ ਹਾਲ ਕਿੱਦਾਂ ਦਾ ਜਿਹੜਾ ਉਹ ਚੱਲ ਰਿਹਾ। ਜੀ। ਅਗਲੀ ਖਬਰ ਵਿੱਚ ਚਲੀਏ। ਫਾਈਨਲੀ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦਾ ਇੰਨਾ ਜ਼ਿਆਦਾ ਵਿਰੋਧ ਹੋਇਆ, ਜੋ ਉਹਨਾਂ ਨੇ ਕਮੈਂਟ ਕੀਤਾ ਸੀ ਹਵਾਈ ਦੇ ਵਿੱਚ ਮੌਤਾਂ ਨੂੰ ਲੈ ਕੇ। ਅੱਜ ਇਹ ਖਬਰ ਆ ਰਹੀ ਆ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਆਪਣੀ ਵਾਈਫ ਦੇ ਨਾਲ ਹੁਣ ਹਵਾਈ ਨੂੰ ਵਿਜ਼ਿਟ ਕਰਨ ਜਾ ਰਹੇ ਹੈਗੇ ਆ। ਉੱਥੇ ਦੇਖਣ ਜਾ ਰਿਹਾ ਵੀ ਕਿਸ ਤਰ੍ਹਾਂ ਜੋ ਐਮਰਜੈਂਸੀ ਰਿਸਪੌਂਸ ਟੀਮਸ ਆ ਉਹ ਕੰਮ ਕਰ ਰਹੀਆਂ ਹੈਗੀਆਂ। 106 ਲੋਕਾਂ ਦੀਆਂ ਮੌਤਾਂ ਕਨਫਰਮ ਹੋ ਚੁੱਕੀਆਂ ਆ, ਜਿਨ੍ਹਾਂ ਚੋਂ ਸਿਰਫ 2 ਜਾਣੇ ਹੀ ਸਿਰਫ ਪਛਾਣੇ ਗਏ ਹੈਗੇ ਆ। ਕਿਉਂਕਿ ਸਾਰਾ ਕੁਝ ਸੜ ਕੇ ਜਿਹੜਾ ਲੋਕਾਂ ਦਾ ਤਬਾਹ ਹੋ ਗਿਆ। ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਵੀ ਕਿਹੜੇ ਬੰਦੇ ਦੇ ਕਿੱਥੇ ਰੀਮੇਨਸ ਹੈਗੇ ਆ। ਲੋਕ ਘਰਾਂ ਚੋਂ ਕਾਰਾਂ 'ਚ ਭੱਜਣ ਦੀ ਉਹਨੀ ਕੋਸ਼ਿਸ਼ ਕੀਤੀ, ਪਰ ਧੂੰਆਂ ਇੰਨਾ ਹੋਇਆ, ਸਾਰਾ ਕੁਝ ਸਟਕ ਸੀ। ਕਈ ਕਾਰਾਂ ਦੇ ਵਿੱਚ ਵੀ ਲੋਕਾਂ ਦੀਆਂ ਜਿਹੜੀਆਂ ਬੋਡੀਜ਼ ਦੇ ਪਾਰਟਸ ਆ ਉਹ ਮਿਲ ਰਹੇ ਹੈਗੇ ਆ, ਉਹਨਾਂ ਦੇ ਸ਼ਵ ਜੋ ਹੈਗੇ ਆ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦਾ ਕਾਫੀ ਕ੍ਰਿਟਿਸਿਜ਼ਮ ਹੋਇਆ ਸੀ ਇਸ ਜੋ ਭਿਆਨਕ ਉੱਥੇ ਮੰਜ਼ਰ ਵਾਪਰਿਆ, ਅੱਗ ਲੱਗਣ ਵਾਲਾ, ਉਸ ਤੋਂ ਬਾਅਦ। ਤੇ ਹੁਣ ਫਾਈਨਲੀ ਉਹ ਰਿਸਪੌਂਡਰਸ ਨੂੰ ਤੇ ਜੋ ਸਰਵਾਈਵਰਸ ਆ ਤੇ ਜੋ ਆਫੀਸ਼ੀਅਲਸ ਉੱਥੇ ਦੇ ਆ ਉਹਨਾਂ ਨੂੰ ਮਿਲਣ ਜਾ ਰਹੇ। ਜੀ। ਉੱਦਾਂ ਜੇ ਦੇਖਿਆ ਜਾਵੇ ਉਹਨਾਂ ਨੇ ਪਹਿਲਾਂ ਮੇਜਰ ਡਿਜ਼ਾਸਟਰ ਐਲਾਨ ਤਾਂ ਫੀਮਾ ਵਾਲੇ ਵੀ ਜਿਹੜੇ ਪਹੁੰਚ ਗਏ, ਪਰ ਉਹਨਾਂ ਦਾ ਜਿਹੜਾ ਇਹ ਬੇਹੂਦਾ ਜਿਹਾ ਬਿਆਨ ਸੀਗਾ ਉਸ ਨੂੰ ਲੈ ਕੇ ਲੋਕਾਂ ਨੇ ਕਾਫੀ ਉਹਨਾਂ ਨੂੰ ਕ੍ਰਿਟਿਸਾਈਜ਼ ਕੀਤਾ। ਤੇ ਜਿੱਦਾਂ ਦੱਸ ਰਹੇ ਆ ਵੀ ਹੁਣ ਉਹ ਉੱਥੇ ਜਿਹੜੇ ਉਹ ਜਾਣਗੇ। ਸਪੈਮ ਕਰਕੇ ਇੱਕ ਜਿਹੜਾ ਪ੍ਰੋਸੈਸਡ ਫੂਡ ਬਣਾਉਣ ਵਾਲੀ ਕੰਪਨੀ ਆ, ਉਹਨਾਂ ਨੇ ਕਿਹਾ ਵੀ ਉਹ ਮਾਊਈ ਦੇ ਵਿੱਚ ਫੂਡ ਜਿਹੜਾ ਉਹ ਘੱਲ ਰਹੇ ਆ। ਇਹ ਕੈਂਡ ਮੀਟ ਬ੍ਰਾਂਡ ਹੈਗਾ ਆ ਸਪੈਮ। ਉਹਨਾਂ ਨੇ ਜਿਹੜਾ ਆਪਣੀ ਫੇਸਬੁੱਕ ਦੇ ਉੱਤੇ ਇੱਕ ਪੋਸਟ ਪਾ ਕੇ ਜਿਹੜਾ ਉਹ ਦੱਸਿਆ। ਫਾਇਰ ਕੰਟੇਨਮੈਂਟ ਨੂੰ ਜੇ ਦੇਖਿਆ ਜਾਵੇ ਤਾਂ 8 ਅਗਸਤ ਨੂੰ 75% ਕੰਟੇਨ ਜਿਹੜੀ ਉਹ ਦੱਸੀ ਗਈ ਸੀ। ਤੇ ਹੁਣ ਜਿਹੜੇ ਐਜ਼ ਆਫ ਟਿਊਜ਼ਡੇ ਜਿਹੜੇ ਕੱਲ ਦਾ ਦਿਨ ਲੰਘਿਆ ਉੱਥੇ ਵੱਧ ਚੁੱਕਾ ਆ। ਤੇ ਲਹੀਨਾ ਜਿਹੜੀ ਫਾਇਰ ਆ ਉਸ ਨੂੰ 85% ਕੰਟੇਨ ਕਰ ਲਿਆ ਗਿਆ ਆ। ਇਸੇ ਤਰੀਕੇ ਦੇ ਨਾਲ ਪਲੀਹੂ ਕੀ ਹੀ ਜਿਹੜੀ ਫਾਇਰ ਆ ਉਹ 100% ਕੰਟੇਨ ਹੋ ਚੁੱਕੀ ਹੈਗੀ ਆ। 106 ਜਣਿਆਂ ਦੀਆਂ ਮੌਤਾਂ ਹੁਣ ਤੱਕ ਅਮਰੀਕਾ ਦੇ ਇਤਿਹਾਸ ਦੇ ਵਿੱਚ ਅੱਗ ਦੇ ਨਾਲ ਜਿਹੜੀ ਵਾਈਲਡ ਫਾਇਰਸ ਦੇ ਕਰਕੇ ਇਹ ਸਭ ਤੋਂ ਵੱਡੀ ਜਿਹੜੀ ਟ੍ਰੈਜਡੀ ਉਹ ਦੇਖੀ ਗਈ ਆ। ਆਂਕੜਿਆਂ ਵਾਈਜ਼ ਨੰਬਰ ਜਿਹੜਾ ਵੀ ਕਿੰਨੀ ਅੱਗ ਫੈਲੀ ਆ ਉਹ ਨਹੀਂ, ਪਰ ਜਿਹੜੀ ਜਾਨਾਂ ਗਈਆਂ ਆ ਉਹ ਹੁਣ ਤੱਕ ਦੀ ਸਭ ਤੋਂ ਇਹ ਜਾਨਲੇਵਾ ਜਿਹੜੀ ਅੱਗ ਆ ਹੋ ਨਿਬੜੀ। ਆਪਾਂ ਪੈਰਾਡਾਈਸ ਫਾਇਰ ਦੇਖੀ ਸੀ ਜਿਸ ਦੇ ਵਿੱਚ ਵੀ 50 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ, ਪਰ ਹਵਾਈ ਦੇ ਵਿੱਚ ਹੁਣ ਇਹ ਆਂਕੜਾ 100 ਤੋਂ ਪਾਰ ਹੋ ਚੁੱਕਾ ਹੈ। ਜੀ। ਤੇ ਆਪਾਂ ਇੱਕ ਬ੍ਰੇਕ ਲਈਏ ਜੀ। ਬ੍ਰੇਕ ਤੋਂ ਪਹਿਲਾਂ ਇੱਕ ਹੋਰ ਜਿਹੜੀ ਖਬਰ ਆ ਉਹ ਦੱਸਦੇ ਜਾਈਏ। ਅਮਰੀਕਾ ਦੇ ਫੌਜੀ ਦੇ ਨਾਲ ਇਹ ਜਿਹੜੀ ਖਬਰ ਆ ਇਹ ਇਸ ਟਾਈਮ ਬੜੀ ਚਰਚਾ ਦਾ ਵਿਸ਼ਾ ਬਣ ਚੁੱਕੀ ਆ। ਅਮਰੀਕਾ ਦਾ ਇਹ ਫੌਜੀ ਸਾਊਥ ਕੋਰੀਆ ਦੇ ਵਿੱਚ ਤੈਨਾਤ ਸੀਗਾ ਤੇ ਉੱਥੋਂ ਕਹਿੰਦੇ ਵੀ ਉਹ ਭੱਜ ਕੇ ਨਾਰਥ ਕੋਰੀਆ ਦੇ ਵਿੱਚ ਉਹ ਚਲਾ ਗਿਆ। ਹੁਣ ਨਾਰਥ ਕੋਰੀਆ ਇਹ ਕਹਿ ਰਿਹਾ ਆ, ਇਹ ਦਾਅਵਾ ਕਰ ਰਿਹਾ ਆ, ਕਹਿੰਦੇ ਵੀ ਇਹ ਜਿਹੜਾ ਫੌਜੀ ਉੱਥੋਂ ਭੱਜਿਆ ਜਿਸ ਦਾ ਨਾਮ 23 ਸਾਲਾ ਟ੍ਰੈਵਿਸ ਕਿੰਗ ਆ,
ਉਹ ਕਹਿੰਦੇ ਵੀ ਜਿਹੜਾ ਨਾਰਥ ਕੋਰੀਆ ਦਾ ਇਹ ਦਾਅਵਾ ਕਰ ਰਿਹਾ ਵੀ ਉਹ ਉਸ ਦੇ ਨਾਲ ਅਬਿਊਜ਼ ਹੋ ਰਿਹਾ ਸੀ ਯੂਐਸ ਦੀ ਮਿਲਟਰੀ ਦੇ ਵਿੱਚ, ਤੇ ਉਸ ਨੂੰ ਰੇਸਿਜ਼ਮ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਲਈ ਜਿਹੜਾ ਟ੍ਰੈਵਿਸ ਕਿੰਗ ਆ ਉਹ ਨਾਰਥ ਕੋਰੀਆ ਦੇ ਵਿੱਚ ਸ਼ਰਨ ਦੇ ਲਈ ਲੈਣ ਦੇ ਲਈ ਜਿਹੜਾ ਉਹ ਪਹੁੰਚਿਆ ਆ। ਇਹ ਵੈਸੇ ਕਮਾਲ ਦਾ ਇਸ ਟਾਈਮ ਇਹ ਚੀਜ਼ ਵਾਪਰੀ ਆ। ਸੱਚ ਕੀ ਹੈ ਇਸ ਦੇ ਪਿੱਛੇ, ਇਹ ਤਾਂ ਹੁਣ ਜੇ ਟ੍ਰੈਵਿਸ ਕਿੰਗ ਅਸਲ 'ਚ ਆਪ ਸਾਹਮਣੇ ਆਊਗਾ ਤਾਂ ਫਿਰ ਮੇ ਵੀ ਪਤਾ ਲੱਗੂਗਾ। ਪਰ ਕੋਰੀਆ ਦੀ ਜਿਹੜੀ ਸੈਂਟਰਲ ਨਿਊਜ਼ ਏਜੰਸੀਜ਼ ਆ, ਉਹਨਾਂ ਨੇ ਜਿਹੜਾ ਇਹ ਦੱਸਿਆ, ਜਿਹੜੀ ਉਹਨਾਂ ਦੀ ਮੁੱਢਲੀ ਜਾਂਚ ਉਸ ਵਿੱਚ ਆਇਆ ਵੀ ਟ੍ਰੈਵਿਸ ਕਿੰਗ ਉਹ ਨਾਰਥ ਕੋਰੀਆ ਦੇ ਵਿੱਚ ਇਲੀਗਲੀ ਉਹ ਐਂਟਰ ਕਰ ਗਿਆ। ਤੇ ਉਹ ਕਹਿੰਦੇ ਵੀ ਜਿਹੜੀ ਉਹਨਾਂ ਦੀ ਏਜੰਸੀ ਉਹ ਕਹਿੰਦੇ ਆ ਵੀ ਉਹ ਫੀਲ ਕਰ ਰਿਹਾ ਸੀ ਇਲ, ਕਿਉਂਕਿ ਉਹਦੇ ਨਾਲ ਬਹੁਤ ਮਾੜਾ ਸਲੂਕ ਕੀਤਾ ਜਾ ਰਿਹਾ ਸੀ। ਰੇਸ਼ੀਅਲ ਡਿਸਕ੍ਰਿਮੀਨੇਸ਼ਨ ਯੂਐਸ ਆਰਮੀ 'ਚ ਜਿਹੜੀ ਹੈਗੀ ਆ ਉਸ ਦੇ ਮੁਤਾਬਕ। ਇਹ ਹੁਣ ਕਿਤੇ ਨਾ ਕਿਤੇ ਇਹ ਉਹਨਾਂ ਨੇ ਜਾਣ ਕੇ ਫੜ ਲਿਆ ਆ ਜਾਂ ਇਸ ਦੇ ਪਿੱਛੇ ਕੁਝ ਹੋਰ ਕਾਰਨ ਆ, ਉਹਦਾ ਤਾਂ ਹੌਲੀ ਹੌਲੀ ਪਤਾ ਲੱਗੂਗਾ। ਪਰ ਇਸ ਟਾਈਮ ਫੌਜੀਆਂ ਦੇ ਖੇਮਿਆਂ ਦੇ ਵਿੱਚ ਟ੍ਰੈਵਿਸ ਕਿੰਗ ਦੀ ਚਰਚਾ ਜਿਹੜੀ ਆ ਬਹੁਤ ਜ਼ਿਆਦਾ ਤੇ ਜਿਹੜੀ ਆ ਉਹ ਹੋ ਰਹੀ ਆ। 2021 ਚ ਇਸਨੇ ਯੂਐਸ ਆਰਮੀ ਨੂੰ ਜੁਆਇਨ ਕੀਤਾ ਸੀਗਾ, ਪ੍ਰਾਈਵੇਟ ਸੈਕੰਡ ਕਲਾਸ ਤੇ ਕੈਵਲਰੀ ਸਕਾਊਟ ਸੀਗਾ ਇਹ ਫਸਟ ਆਰਮਰਡ ਡਿਵੀਜ਼ਨ ਦੇ ਵਿੱਚ। ਤੇ ਇਸਨੇ ਯੂਐਸ ਦੇ ਵਿੱਚ ਵਾਪਸ ਪਰਤਣਾ ਸੀ, ਇਹ ਆਪਣੀ ਫਲਾਈਟ ਸਕਿਪ ਕਰ ਗਿਆ ਤੇ ਇਸ ਨੇ ਜਿਹੜਾ ਡੀਮਿਲਟਰਾਈਜ਼ਡ ਜ਼ੋਨ ਆ ਉਸ ਦਾ ਜਿਹੜਾ ਟੂਰ ਆ ਉਹ ਕਰਨ ਦੇ ਲਈ ਜੁਆਇਨ ਕਰ ਲਿਆ ਤੇ ਉੱਥੋਂ ਬਾਅਦ ਦੇ ਵਿੱਚ ਕਹਿੰਦੇ ਵੀ ਨਾਰਥ ਕੋਰੀਆ 'ਚ ਇਹ ਦਾਖਲ ਹੋ ਗਿਆ ਹੈਗਾ ਆ। ਸੋ ਇਸ ਨੇ ਕਾਫੀ ਜ਼ਿਆਦਾ ਹੜਕੰਪ ਮਚਾਇਆ ਆ। ਇਹ ਵੀ ਜ਼ਿਕਰਯੋਗ ਗੱਲ ਆ ਵੀ ਯੂਐਸ ਦਾ ਨਾਰਥ ਕੋਰੀਆ ਦੇ ਨਾਲ ਕੋਈ ਵੀ ਡਿਪਲੋਮੈਟਿਕ ਰਿਲੇਸ਼ਨ ਨਹੀਂ ਹੈਗਾ। ਸੋ ਟ੍ਰੈਵਿਸ ਕਿੰਗ ਨੂੰ ਕੋਈ ਕੌਂਸਲਰ ਐਕਸੈਸ ਵੀ ਨਹੀਂ ਹੋਵੇਗੀ। ਹਾਲ ਦੀ ਘੜੀ ਜਿਹੜੀ ਸਵੀਡਿਸ਼ ਐਮਬੈਸੀ ਆ ਉਹ ਜਿਹੜੀਆਂ ਕੁਝ ਕਾਉਂਸਲਰ ਸਰਵਿਸਿਜ਼ ਆ ਯੂਐਸ ਸਿਟੀਜ਼ਨਸ ਨੂੰ ਨਾਰਥ ਕੋਰੀਆ 'ਚ ਪ੍ਰਦਾਨ ਕਰਦੀ ਆ। ਜੀ, ਤੇ ਜਾਂਦੇ ਜਾਂਦੇ ਇੰਡੀਆ ਵਾਲਿਆਂ ਨੇ ਸਾਊਦੀ ਅਰੇਬੀਆ ਤੋਂ ਜੋ ਆਇਲ ਆ, ਆਇਲ ਰਿਜ਼ਰਵਸ ਆ, ਉਹ ਰੁਪਈਆਂ ਦੇ ਵਿੱਚ ਖਰੀਦਣੇ ਸ਼ੁਰੂ ਕਰ ਦਿੱਤੇ ਆ। ਹੁਣ ਬਹੁਤ ਸਾਰੇ ਜਿਹੜੇ ਅਮਰੀਕਨ ਸਿਟੀਜ਼ਨ ਆ ਇੱਥੇ ਰਹਿ ਕੇ ਭਾਰਤ ਮਾਤਾ ਦੀਆਂ ਸਿਫਤਾਂ ਕਰਦੇ ਰਹਿੰਦੇ ਆ। ਹੁਣ ਉਹ ਦੇਖਣਾ ਹੋਊਗਾ ਵੀ ਐਜ਼ ਏ ਅਮਰੀਕਨ ਸਿਟੀਜ਼ਨ ਉਹ ਅਮਰੀਕਾ ਦੇ ਨਾਲ ਖੜਦੇ ਆ ਜਾਂ ਉਹ ਇੰਡੀਆ ਦੇ ਨਾਲ ਖੜਦੇ ਹੈਗੇ ਆ। ਦੂਜੇ ਪਾਸੇ ਬੇਰੀਆ ਤੋਂ ਸਾਡੇ ਜਿਹੜੇ ਕਾਂਗਰਸਮੈਨ ਆ ਰੋ ਖੰਨਾ, ਉਹ ਆਪਣੀ ਵਾਈਫ ਦੇ ਨਾਲ ਇੰਡੀਆ ਵਿਜ਼ਿਟ ਕਰਨ ਗਏ ਹੋ ਆ ਤੇ ਉੱਥੇ ਇੱਕ ਫਾਰ ਰਾਈਟ ਹਿੰਦੂਤਵਾ ਦਾ ਜੋ ਇੱਕ ਲੀਡਰ ਆ ਉਹਨਾਂ ਦੀ ਅਵਜੀਤ ਮਿੱਤਰਾ ਕਰਕੇ ਉਹਨੂੰ ਮਿਲੇ ਹੈਗੇ ਆ। ਉਹਦੇ ਕਰਕੇ ਹੁਣ ਅਮਰੀਕਾ ਦੇ ਵਿੱਚ ਬਹੁਤ ਵਿਰੋਧ ਹੋ ਰਿਹਾ। ਖੰਨਾ ਸਰੋਤਿਆਂ ਨੂੰ ਦੱਸਦੀ ਜਾਈਏ ਇਹ ਚੇਅਰ ਵੀ ਕਰਦੇ ਹੈਗੇ ਕਾਂਗਰੈਸ਼ਨਲ ਇੰਡੀਆ ਕਾਕਸ ਨੂੰ। ਤੇ ਕਹਿੰਦੇ ਵੀ ਜਿਹੜਾ ਸਿਚੁਏਸ਼ਨ ਇਸ ਟਾਈਮ ਹਿੰਦੁਸਤਾਨ ਦੇ ਵਿੱਚ ਬਣੀ ਹੋਈ ਹੈਗੀ ਆ ਮਿਨੋਰਟੀਜ਼ ਨੂੰ ਲੈ ਕੇ, ਮਨੀਪੁਰ 'ਚ ਹੋਰ ਆਪਾਂ ਦੇਖਿਆ ਆ ਵੀ ਸਾਰੀ ਦੁਨੀਆ ਦੇ ਵਿੱਚ ਤਾਂ ਹਾਹਾਕਾਰ ਮਚੀ ਹੋਈ ਹੈਗੀ ਆ। ਤੇ ਦੂਸਰੇ ਪਾਸੇ ਰੋ ਖੰਨਾ ਵੱਲੋਂ ਇੱਕ ਜਿਸ ਬੰਦੇ ਦੀ ਆਈਡੀਓਲੋਜੀ ਇਹ ਆ ਵੀ ਹਿੰਦੁਸਤਾਨ ਸਿਰਫ ਹਿੰਦੂਆਂ ਦਾ ਮੁਲਕ ਆ, ਉਹ ਬਿਲਕੁਲ ਬੜਾ ਫਾਰ ਰਾਈਟ ਜਿੱਦਾਂ ਇੱਥੇ ਵੀ ਹੁੰਦੇ ਹੀ ਆ, ਆਪਾਂ ਦੇਖਦੇ ਆ ਬੜੇ ਉੱਦਾਂ ਦੇ ਲੋਕ। ਸੋ ਉਸ ਬੰਦੇ ਨੂੰ ਮਿਲਣਾ ਉਹ ਇੱਕ ਬਹੁਤ ਮਾੜੀ ਗੱਲ ਆ। ਸੋ ਉਹਨਾਂ ਦਾ ਜਿਹੜਾ ਕਾਫੀ ਕ੍ਰਿਟਿਸਿਜ਼ਮ ਆ ਅੱਜ ਹੋ ਰਿਹਾ ਹੈਗਾ। ਖਾਸ ਕਰਕੇ ਇੰਡੀਅਨ ਅਮਰੀਕਨ ਮੁਸਲਿਮ ਕੌਂਸਲ ਨੇ ਉਹਨਾਂ ਦਾ ਬਹੁਤ ਕ੍ਰਿਟਿਸਿਜ਼ਮ ਕੀਤਾ ਵੀ ਹਿੰਦੂ ਮੌਬਸ ਨੇ ਰੀਸੈਂਟਲੀ ਗੁਰੂਗ੍ਰਾਮ ਸ਼ਹਿਰ ਆ ਜੋ ਉੱਥੇ ਇੱਕ ਮਸਜਿਦ ਦੇ ਇਮਾਮ ਨੂੰ ਮਾਰ ਦਿੱਤਾ। ਆਪਾਂ ਦੇਖਿਆ ਹੀ ਆ ਉੱਥੇ ਜਿਹੜੇ ਦੰਗੇ ਕੀਤੇ ਗਏ ਸੀ। ਤੇ ਇਸ ਸਾਡੇ ਕਾਂਗਰਸਮੈਨ ਵੱਲੋਂ ਅਮਰੀਕਨ ਸਿਟੀਜ਼ਨ ਵੱਲੋਂ ਉਦਾਂ ਦੇ ਬੰਦੇ ਨੂੰ ਉੱਥੇ ਜਾ ਕੇ ਮਿਲਣਾ ਉਹ ਬਹੁਤ ਮਾੜੀ ਗੱਲ ਆ। ਜੀ ਜੀ, ਇਲਹਾਨ ਉਮਰ ਨੇ ਜਦੋਂ ਮੋਦੀ ਦੇ ਭਾਸ਼ਣ ਦੀ ਵਿਰੋਧਤਾ ਕੀਤੀ ਸੀ, ਉਹ ਉੱਥੇ ਗਏ ਨਹੀਂ ਸੀ, ਤਾਂ ਇਹ ਉਹੀ ਅਭਿਜੀਤ ਅਈਅਰ ਸੀ ਜਿਸ ਨੇ ਕਿਹਾ ਵੀ ਸ਼ੁਕਰੀਆ ਮੈਡਮ ਤੁਸੀਂ ਨਹੀਂ ਆਏ। ਅਲ ਕਾਇਦਾ ਦੇ ਜਿਹੜੇ ਪੂਡਲਸ ਇੱਕ ਬਰੀਡ ਆ ਡੌਗ ਦੀ, ਇਹਨਾਂ ਜੀ ਨੇ ਜਿਹੜੀ ਸਾਡੀ ਸਿਟਿੰਗ ਕਾਂਗਰਸ ਵੂਮਨ ਆ ਉਸ ਨੂੰ ਇਦਾਂ ਆਖਿਆ। ਆਲਦੋ ਰਾਈਟ ਵਿੰਗ ਵਾਲੇ ਇਲਹਾਨ ਉਮਰ ਨੂੰ ਇਦਾਂ ਕਹਿੰਦੇ ਹੀ ਰਹਿੰਦੇ ਆ। ਕਹਿੰਦੇ ਵੀ ਉਹ ਅਲਾਉਡ ਨਹੀਂ ਹੈਗੇ ਤੇ ਅਸੀਂ ਧੰਨਵਾਦ ਕਰਦੇ ਹਾਂ ਵੀ ਤੁਸੀਂ ਇੱਥੇ ਜਿਹੜਾ ਉਹ ਨਹੀਂ ਜਾ ਰਹੇ ਹੈਗੇ। ਸੋ ਉੱਦਾਂ ਰੋ ਖੰਨਾ ਆਈ ਥਿੰਕ ਆਈ ਡੋਂਟ ਨੋ ਸਿੱਖ ਕਾਕਸ ਦੇ ਵਿੱਚ ਵੀ ਇਹਨਾਂ ਦਾ ਨਾਮ ਆਉਂਦਾ ਹੈ ਜਾਂ ਨਹੀਂ ਆਉਂਦਾ, ਪਰ ਇਹ ਡੈਮੋਕ੍ਰੇਟ ਪਾਰਟੀ ਦੀ ਪ੍ਰੋਗਰੈਸਿਵ ਵਿੰਗ ਦਾ ਇੱਕ ਪਾਰਟ ਆ ਤੇ ਜੀ ਉਹ ਉੱਥੇ ਦੇ ਰਾਈਟ ਵਿੰਗ
ਹਿੰਦੂਤਵ ਇਸਲਾਮੋਫੋਬਿਕ ਨੈਰੇਟਿਵ ਜਿਹੜੇ ਅੱਗੇ ਖਿਲਾਰਨ ਵਾਲੇ ਅਯਰ ਮਿੱਤਰਾ ਉਹਦੇ ਨਾਲ ਮਿਲ ਕੇ ਆਏ ਆ। ਉਹ ਕਹਿੰਦਾ ਵੀ ਬੜੀ ਵਧੀਆ ਗੱਲਬਾਤ ਹੋਈ ਆ। ਅੱਗੋਂ ਰੋ ਖੰਨਾ ਵੀ ਕਹਿੰਦਾ ਲੈ ਵੀ ਗੱਲਬਾਤ ਹੀ ਬੜੀ ਸੋਹਣੀ ਹੋਈ, ਜਿਹੜੀ ਯੂਐਸ ਤੇ ਇੰਡੀਆ ਦੇ ਰਿਲੇਸ਼ਨ ਨੂੰ ਲੈ ਕੇ ਤੁਸੀਂ ਜਿਹੜੀ ਉਹ ਕੀਤੀ ਆ। ਸੋ ਦੇਖੋ ਅੱਗੇ ਕੀ ਜਿਹੜਾ ਇਸ ਵਿੱਚ ਬਣਦਾ ਆ, ਪਰ ਇਹ ਹੁਣ ਜ਼ਰੂਰ ਥੋੜਾ ਬਹੁਤਾ ਤੱਤੇ ਪਾਣੀ ਦੇ ਵਿੱਚ ਆਊਗਾ। ਸੋ ਬਹੁਤ ਵਾਰ ਕੀ ਹੁੰਦਾ ਨਾ ਰਾਜਕਰਮੀਰ ਸਿੰਘ, ਜਦੋਂ ਫਿਰ ਪੋਲੀਟੀਸ਼ੀਅਨ ਇਲੈਕਟ ਹੋ ਜਾਂਦੇ, ਇਹਨਾਂ ਦੀ ਜਿਹੜੇ ਸੋਚਣੀ ਆ ਉਹ ਬਦਲ ਜਾਂਦੀ ਆ। ਰੋ ਖੰਨਾ ਦਾ ਬਿਲਕੁਲ ਮੈਨੂੰ ਯਾਦ ਆ, ਜਿਸ ਟਾਈਮ ਇਹ ਪਹਿਲੀ ਵਾਰੀ ਕਾਂਗਰਸ ਲਈ ਇਲੈਕਸ਼ਨ ਲੜ ਰਹੇ ਸੀ ਤੇ ਪੰਜਾਬੀ ਜਿਹੜੇ ਯੂਐਸਏ ਦੇ ਸਟੂਡੀਓ 'ਚ ਆਏ ਸੀ, ਸਪੈਸੀਫਿਕਲੀ ਉਹਨਾਂ ਨੇ ਆਪ ਹੀ ਕਿਹਾ ਸੀ ਵੀ ਜੋ ਸਿੱਖਾਂ ਤੇ ਦੰਗੇ ਹੋਏ ਆ, ਮੈਂ ਉਸ ਟਾਈਮ ਇੰਡੀਆ ਦੇ ਵਿੱਚ ਹਾਜ਼ਰ ਸੀਗਾ, ਦਿੱਲੀ ਦੇ ਵਿੱਚ ਸੀਗਾ, ਵੀ ਬਹੁਤ ਮਾੜਾ ਕੰਮ ਹੋਇਆ ਸੀ। ਸੋ ਹੁਣ ਇਹ ਸੋਚ ਕਿੱਧਰ ਨੂੰ ਜਾਂਦੀ ਆ? ਬਾਕੀ ਇੱਥੇ ਦੇ ਜਿਹੜੇ ਮਿਨੋਰਟੀਜ਼ ਆ, ਸਿੱਖ ਆ, ਮੁਸਲਮਾਨ ਆ, ਕ੍ਰਿਸਚੀਅਨਸ ਆ, ਉਹ ਕੀ ਸੋਚਦੇ ਆ? ਹਾਲਾਂਕਿ ਰੋ ਖੰਨਾ ਆਪਣੇ ਆਪ ਨੂੰ ਪੰਜਾਬੀ ਕਹਿੰਦਾ ਹੈ ਵੀ ਮੈਂ ਪੰਜਾਬੀ ਹੈਗਾ ਆ। ਸੋ ਇਹ ਜ਼ਰੂਰ ਨੋਟ ਕਰ ਲੈਣਾ ਚਾਹੀਦਾ। ਤੇ ਆਪਾਂ ਇੱਕ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਸਾਡੇ ਨਾਲ ਜਸਕੰਨ ਸਿੰਘ ਸੋਤਾ ਜੀ, ਜੋ ਲੀਡ ਕਰ ਰਹੇ ਹੈਗੇ ਆ ਜੋ ਬਿੱਲ ਹੈਗਾ SB 553, ਉਹਦੇ ਵਿਰੋਧ ਨੂੰ ਲੈ ਕੇ, ਨਾਲ ਹੋਰ ਸਾਡੇ ਸਾਰੇ ਹੀ ਆਪਣੇ ਭੈਣ ਭਰਾ ਜਿਨ੍ਹਾਂ ਦੇ ਛੋਟੇ ਬਿਜ਼ਨੈਸਸ ਆ, ਉਹ ਇਕੱਠੇ ਹੋ ਕੇ ਉੱਥੇ ਅੱਜ ਦੁਪਹਿਰੇ ਪਹੁੰਚ ਰਹੇ ਆ 2 ਵਜੇ ਤੋਂ 4 ਵਜੇ ਤਾਈਂ। ਉਹ ਵੀ ਸਾਡੇ ਨਾਲ ਜੁੜਨਗੇ। ਤੇ ਹੋਰ ਤੁਸੀਂ ਵੀ ਜੇ ਕਿਸੇ ਨੇ ਕਾਲ ਕਰਕੇ ਕੋਈ ਸੁਝਾਅ ਦੇਣਾ ਜਾਂ ਕੁਛ ਵੀ ਤੁਹਾਡਾ ਵਿਊ ਪੁਆਇੰਟ ਹੈਗਾ, ਕਾਲ ਕਰ ਲਿਓ 408 272 5200 ਤੇ ਆਪਾਂ ਇੱਕ ਲੈਂਦੇ ਆ ਛੋਟੀ ਜਿਹੀ ਬ੍ਰੇਕ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਚ ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਆਪਾਂ ਵਾਰੀ ਸਿਰ ਹੁਣ ਕਾਲਸ ਜਿਹੜੀਆਂ ਲਵਾਂਗੇ ਤੇ ਗੱਲ ਜਿਹੜੀ ਆਪਾਂ ਕਰਾਂਗੇ ਜਿਹੜਾ ਅੱਜ ਸਟਾਪ SB 553 ਬਿੱਲ ਨੂੰ ਲੈ ਕੇ ਇੱਕ ਵੱਡਾ ਪ੍ਰੋਟੈਸਟ ਉਲੀਕਿਆ ਗਿਆ ਆ। ਸਾਰੇ ਹੀ ਸਮਾਲ ਬਿਜ਼ਨਸ ਓਨਰਸ ਦੇ ਦੁਆਰਾ ਇਹ ਸਾਂਝੇ ਤੌਰ ਦੇ ਉੱਤੇ ਹਮਲਾ ਜਿਹੜਾ ਉਹ ਮਾਰਿਆ ਗਿਆ ਕਿਉਂਕਿ ਕੈਲੀਫੋਰਨੀਆ ਦੀਆਂ ਕੁਝ ਅਜਿਹੀਆਂ ਪਾਲਿਸੀਜ਼ ਉਹ ਆਪਣੇ ਸਾਹਮਣੇ ਆ ਜਿਹਦੇ ਨਾਲ ਬਿਜ਼ਨਸਿਸ ਰਨ ਕਰਨਾ ਬੜਾ ਔਖਾ ਹੋਇਆ ਪਿਆ ਆ। ਇੰਪਲੋਇਰ ਦੀ ਜਿਹੜੀ ਸੇਫਟੀ ਆ ਪਬਲਿਕ ਸੇਫਟੀ ਆ ਉਹ ਵੀ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਦੇ ਵਿੱਚ ਇਸ ਕਰਕੇ ਆ ਰਹੀ ਆ। ਵਾਧੂ ਦਾ ਜਿਹੜਾ ਬੋਝ ਉਹ ਬਿਜ਼ਨਸਿਸ ਦੇ ਉੱਤੇ ਇਸ ਦੀ ਕੰਪਲਾਇੰਸ ਕਰਨ ਦੇ ਲਈ ਉਹ ਵੱਖਰਾ ਜਿਹੜਾ ਉਹ ਪੈਣਾ ਆ ਤੇ ਬਾਕੀ ਜਿਹੜੀ ਚੋਰੀ ਆ ਕ੍ਰਾਈਮ ਆ ਸਮੈਸ਼ ਐਂਡ ਗ੍ਰੈਬ ਆ ਉਹ ਦਿਨ ਦਿਹਾੜੇ ਚਿੱਟੇ ਦਿਨ ਜਿਹੜੀ ਉਹ ਲਗਾਤਾਰ ਵੱਧਦੀ ਜਿਹੜੀ ਉਹ ਜਾਣੀ ਆ। ਸੋ ਉਸੇ ਚੀਜ਼ ਨੂੰ ਰੋਕਣ ਦੇ ਲਈ ਉਸੇ ਚੀਜ਼ ਨੂੰ ਲੈ ਕੇ ਜਿਹੜੀਆਂ ਸਰਕਾਰਾਂ ਦੇ ਕੰਨਾਂ ਤੇ ਕੋਈ ਜੂੰ ਸਰਕੇ ਉਸ ਨੂੰ ਲੈ ਕੇ ਇੱਕ ਵੱਡਾ ਪ੍ਰੋਟੈਸਟ ਅੱਜ ਦੁਪਹਿਰ 2 ਵਜੇ 16 ਤਰੀਕ ਅੱਜ ਤੇ ਦੁਪਹਿਰ 2 ਵਜੇ ਕੈਲੀਫੋਰਨੀਆ ਦੀ ਜਿਹੜੀ ਕੈਪੀਟਲ ਬਿਲਡਿੰਗ ਆ ਸੈਕਰਾਮੈਂਟੋ 'ਚ ਉਸ ਦੇ ਵੈਸਟ ਵਾਲੇ ਪਾਸੇ ਜਿਹੜੀਆਂ ਮੇਨ ਪੌੜੀਆਂ ਦੀ ਐਂਟਰਸ ਆ ਉਧਰਲੇ ਪਾਸੇ ਜਿਹੜਾ ਪ੍ਰੋਟੈਸਟ ਆ ਉਹ ਉਲੀਕਿਆ ਗਿਆ ਰੱਖਿਆ ਗਿਆ ਆ। ਸੋ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਵੱਧ ਤੋਂ ਵੱਧ ਹੁਮਾ ਕੇ ਉੱਥੇ ਪਹੁੰਚਣਾ ਹੈਗਾ ਆ। ਸੋ ਬਿਲਕੁਲ ਸਰੋਤਿਆਂ ਨੂੰ ਦੱਸਦੇ ਜਾਈਏ 2 ਵਜੇ ਤੋਂ ਲੈ ਕੇ 4 ਵਜੇ ਤਾਈਂ ਬਿਲਕੁਲ ਸਹੀ ਟਾਈਮ ਹੋਣਾ। ਇਹ ਕੋਈ ਜਿੱਦਾਂ ਆਪਣਾ ਪੰਜਾਬੀਆਂ ਵਾਲਾ ਟਾਈਮ ਨਹੀਂ। ਕੋਸ਼ਿਸ਼ ਕਰੋ 2 ਵਜੇ ਤੋਂ 10-15 ਮਿੰਟ ਪਹਿਲਾਂ ਪਹੁੰਚ ਜਾਓ ਤੇ ਐਗਜ਼ੈਕਟਲੀ ਅਸੀਂ 4 ਵਜੇ ਖਤਮ ਕਰ ਦੇਣਾ ਹੈਗਾ ਕਿਉਂਕਿ ਉਹ ਜਿਹੜਾ ਸਮਾਂ ਆ ਨਾ ਉੱਥੇ ਵੱਖ-ਵੱਖ ਆਰਗੇਨਾਈਜੇਸ਼ਨਾਂ ਨੂੰ ਦਿੰਦੇ। ਸਾਨੂੰ ਵੀ ਬੜਾ ਪਹਿਲੀ ਆਰਗੇਨਾਈਜੇਸ਼ਨ ਤੋਂ ਕੱਟ ਕਰਕੇ ਇਹ ਸਮਾਂ ਮਿਲਿਆ ਕਿਉਂਕਿ ਬੜਾ ਸ਼ਾਰਟ ਟਾਈਮ ਸੀਗਾ। ਸੋ ਸਾਰੇ ਹੀ ਜਿੰਨੇ ਵੀ ਸਰੋਤੇ ਆ ਪਰਿਵਾਰਾਂ ਸਮੇਤ ਪਹੁੰਚੋ ਚਾਹੇ ਤੁਹਾਡਾ ਸਮਾਲ ਕੋਈ ਬਿਜ਼ਨਸ ਹੈਗਾ ਆ ਚਾਹੇ ਨਹੀਂ ਸਾਥ ਦਿਓ ਤਾਂ ਕਿ ਕੱਲ ਨੂੰ ਜਿੱਦਾਂ ਟਰੱਕਾਂ ਵਾਲਿਆਂ ਦਾ ਬਹੁਤ ਸਾਥ ਦਿੱਤਾ ਸੀ ਸਾਰਿਆਂ ਨੇ ਤੇ ਹੁਣ ਟਰੱਕਾਂ ਵਾਲੇ ਵੀ ਇਹਨਾਂ ਦਾ ਸਾਥ ਦੇਣ। ਦੇਖੋ ਕਿੱਡਾ ਧੱਕਾ ਆ ਵੀ ਜੀ ਤੁਸੀਂ EMPLOYEE ਦੀ ਸੇਫਟੀ ਲਈ ਅਸੀਂ ਇਹ ਬਿੱਲ ਲੈ ਕੇ ਆਏ ਆ। ਵੀ ਪਹਿਲੀ ਗੱਲ ਤਾਂ ਇਹ ਆ ਵੀ ਜਿੰਨੇ ਵੀ ਮੌਮ ਐਂਡ ਪੌਪ ਸ਼ਾਪਸ ਆ ਸਮਾਲ ਬਿਜ਼ਨੈਸਸ ਆ ਉਹਨਾਂ 'ਚ ਸਾਡੇ ਰਿਸ਼ਤੇਦਾਰੀ ਕੰਮ ਕਰਦੇ ਹੁੰਦੇ ਆ। ਕਿਸੇ ਦਾ ਭੈਣ ਭਰਾ ਭਤੀਜਾ ਕੋਈ ਪਿੰਡ ਦਾ ਮੁੰਡਾ ਕੋਈ ਏਦਾਂ ਹੀ ਹੁੰਦੀ ਆ ਤੇ ਉਹ ਤਾਂ ਆਪਣੇ ਨਾਲੋਂ ਵੀ ਵੱਧ ਕੇਅਰ ਕਰਦੇ ਵੀ ਯਾਰ ਇਹਦਾ ਕੋਈ ਨੁਕਸਾਨ ਨਾ ਹੋਵੇ। ਪਰ ਜਿਹੜਾ ਬਿਜ਼ਨਸ ਓਨਰ ਆ ਉਹਦੀ ਸੇਫਟੀ ਲਈ ਕੁਛ ਨਹੀਂ ਹੈ।
ਹੁਣ ਕੱਲ ਵਾਲੀ ਜਿਹੜੀ ਆਪਾਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਸਿਟਰਸ ਸਾਈਟਸ 'ਚ ਸਟੋਰ ਤੋਂ ਲੇਡੀ ਪੂਰਾ ਭਰ ਕੇ ਬਾਹਰ ਚਲ ਗਈ ਆ ਤੇ ਪੁਲਿਸ ਵਾਲੇ ਦੀ ਕਾਰ ਬਿਲਕੁਲ ਖੜੀ ਆ, ਕੁਝ ਨਹੀਂ ਕਹਿ ਰਿਹਾ। ਤੇ ਬਿਜ਼ਨਸ ਦੀ ਕੀ ਸੇਫਟੀ ਆ? ਤਾਂ ਬਿਜ਼ਨਸ ਫੇ ਜੋ ਸੈਨ ਫਰਾਂਸਿਸਕੋ 'ਚ ਅੱਜ ਵਾਪਰਿਆ, ਇਹ ਤੁਹਾਡੇ ਸਾਰੇ ਸ਼ਹਿਰਾਂ 'ਚ ਇਹ ਕੁਝ ਵਾਪਰਨਾ। ਇਸ ਵਾਪਰਨ ਤੋਂ ਬਾਅਦ ਲੋਕਾਂ ਦੇ ਘਰਾਂ 'ਚ ਵਾਪਰਨਾ। ਕੱਲ ਯੂਨੀਵਰਸਿਟੀ 'ਚ ਇੱਕ ਪੰਜਾਬੀ ਦੇ ਘਰ 'ਚ ਇਦਾਂ ਹੀ ਹੋਇਆ ਵੀ 6 ਜਾਣੀਆਂ, ਉਹਨਾਂ 'ਚ ਬੀਬੀਆਂ ਵੀ ਸੀਆਂ ਲੁੱਟਣ ਵਾਲੀਆਂ, ਗਈਆਂ ਤੇ ਸਾਰਾ ਉਹਨਾਂ ਦਾ ਸੋਨਾ ਜੋ ਸਮਾਨ ਆ ਲੁੱਟ ਕੇ ਲੈ ਗਏ। ਸੋ ਸਿਚੁਏਸ਼ਨ ਬਹੁਤ ਜ਼ਿਆਦਾ ਇਸ ਟਾਈਮ ਕੈਲੀਫੋਰਨੀਆ 'ਚ ਬੈਡ ਬਣੀ ਹੋਈ ਆ। ਬਿਜ਼ਨਸ ਦੇ ਪ੍ਰਤੀ ਸਾਡੇ ਜਿਹੜੇ ਇਲੈਕਟਡ ਆਫੀਸ਼ੀਅਲਸ ਆ ਕੁਝ ਨਹੀਂ ਕਰ ਰਹੇ ਵੀ ਠੀਕ ਆ, ਅਸੀਂ ਕਹਿੰਦੇ ਆ ਵੀ ਬਿੱਲ ਨੂੰ ਇਹ ਲੈ ਕੇ ਆਓ, ਪਰ ਉਹਦੇ ਵਿੱਚ ਜਿਹੜਾ ਚੋਰੀ ਵਾਲਾ ਮੁੱਦਾ ਆ ਉਹ ਕਿੱਥੇ ਆ? $950 ਤੇ ਚੋਰੀ ਕਰ ਲਿਆ, ਉਹ ਵੀ ਜ਼ੀਰੋ ਕਰੋ। ਉਸ ਪ੍ਰੋਪੋਜੀਸ਼ਨ ਨੂੰ ਵੀ ਇਸ ਬਿੱਲ ਦੇ ਵਿੱਚ ਇਨਕਲੂਡ ਕਰੋ। ਸੋ ਇਹ ਆਪਾਂ ਜਿਹੜੇ ਆ ਸਾਰੇ ਸਰੋਤੇ ਆ ਉਹਨਾਂ ਤੋਂ ਆਪਾਂ ਜਿਹੜੇ ਆਪਣੇ ਆਪਣੇ ਵਿਚਾਰ ਲੈਂਦੇ ਆ, ਕਿਉਂਕਿ ਸਮਾਂ ਸਾਡੇ ਕੋਲ ਥੋੜਾ ਆ ਤੇ ਫਿਰ ਜੀ ਆਪਾਂ 2 ਵਜੇ ਆਪਣੇ ਨਾਲ ਜੁੜ ਚੁੱਕੇ ਨੇ ਹਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰੇਡੀਓ ਦੀ USA ਦੀ ਟੀਮ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਹਾਂਜੀ, ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਹੈ ਜੀ, ਜੋ ਤੁਸੀਂ ਇਹਨੂੰ ਚੱਕਿਆ, ਲੋਕਾਂ ਨੂੰ ਜਾਣੂ ਕਰ ਕੀਤਾ। ਕਿਉਂਕਿ ਮੈਨੂੰ ਕਾਲਾਂ ਇੰਨੀਆਂ ਆ ਰਹੀਆਂ, ਕਹਿੰਦੇ ਵੀ ਅਸੀਂ ਰੇਡੀਓ ਤੋਂ ਸੁਣਿਆ, ਦੱਸੋ ਕਿੱਦਾਂ ਕਿੱਦਾਂ ਕਰਨੀ ਆ। ਹੁਣ ਮੈਂ ਜਿੱਥੇ ਫਲਾਇਰ ਅੱਗੇ ਮੈਂ 8-10 ਕੁ ਬਣਾਏ ਸੀਗੇ, ਉੱਥੇ 20 ਪ੍ਰਿੰਟ ਕਰਾ ਲਏ। ਅਸੀਂ ਉੱਥੇ ਦੇਣਾ ਜਿਹਨਾਂ ਨੂੰ ਨਹੀਂ ਹੈਗਾ, ਜਿਹਨਾਂ ਕੋਲ ਉਹ ਲੈ ਵੀ ਸਕਦੇ ਉੱਥੇ। ਪਰ ਤੁਸੀਂ ਕੋਸ਼ਿਸ਼ ਕਰਿਓ, ਅਗਰ ਨਾ ਵੀ ਹੋਣ ਤਾਂ ਤੁਸੀਂ ਆਪਣੇ ਪੈਨ ਦੇ ਨਾਲ, ਵੱਡਾ ਤੁਹਾਡੇ ਕੋਲ ਚਿੱਟਾ ਪੋਸਟਰ ਹੁੰਦਾ ਹੀ ਆ ਘਰ, ਉਹਦੇ ਤੇ ਥੋੜਾ ਜਿਹਾ ਲਿਖ ਲਓ ਬਸ, ਅਪੋਜ਼ਡ SB 553 ਜਾਂ ਸਟਾਪ 5 SB 553, ਏਦਾਂ ਲਿਖ ਕੇ ਲਿਆਓ। ਤੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਆਉਂਦੇ ਪਹਿਲਾਂ ਤੁਰ ਪਵੋ। ਆਉਂਦੇ ਕਿਸੇ ਵੀ ਕੋਈ ਵੀ ਤੁਹਾਨੂੰ ਸਟੋਰ ਬਿਜ਼ਨਸ ਮਿਲਦਾ, ਉਹਨਾਂ ਨੂੰ ਜਾ ਕੇ ਦੱਸੋ। ਕਿਉਂਕਿ ਮੈਂ ਜਦੋਂ ਇੱਥੋਂ ਗਿਆ ਸੀ ਦੂਜੇ ਬਿਜ਼ਨਸ ਤੇ ਰਸਤੇ ਆਲਮੋਸਟ 8 ਤੋਂ 10 ਬਿਜ਼ਨਸ ਤੇ ਰੁਕਿਆ। ਕਈ ਜਗ੍ਹਾ ਤਾਂ ਇੰਪਲਾਈ ਸੀਗੇ, ਕਈ ਜਗ੍ਹਾ ਓਨਰ ਮਿਲੇ, ਜਿਹੜੇ ਓਨਰ ਜਿਹੜੇ ਕਹਿੰਦੇ ਵੀ ਸਾਨੂੰ ਪਤਾ ਹੀ ਨਹੀਂ ਗਾ ਇਹਦੇ ਬਾਰੇ। ਕਿਉਂ? ਮੈਂ ਕਿਹਾ ਵੀ ਤੁਸੀਂ ਰੇਡੀਓ ਸੁਣਦੇ ਨਹੀਂ ਕਿ ਪੰਜਾਬੀ ਰੇਡੀਓ? ਨਹੀਂ ਜੀ, ਕਿੱਥੇ ਟਾਈਮ ਮਿਲਦਾ। ਉਹ ਟਾਈਮ ਤੁਸੀਂ ਆਪਣੇ ਲਈ ਕੱਢਣਾ ਭਾਜੀ। ਇਹ ਜਦੋਂ ਇਹ ਜਿਹੜਾ ਬਿੱਲ ਪਾਸ ਹੋ ਗਿਆ, ਆ ਹੁਣੇ ਤੁਸੀਂ ਦੱਸ ਕੇ ਹਟਿਆ ਸੀਟਰਸ ਹਾਈਸ ਦੀ ਗੱਲ, ਇਹ ਭਾਜੀ ਇਹਦਾ ਸੇਕ ਲੱਗਣਾ ਹੌਲੀ ਹੌਲੀ ਜ਼ਿਆਦਾ। ਜਿੱਦਾਂ ਹੁਣ ਜਿਹੜਾ ਤੁਸੀਂ 2014 ਚ ਪਾਸ ਕੀਤਾ ਸੀ ਬਿੱਲ 99 ਤੋਂ 950 ਤੱਕ, ਹੁਣ ਲੱਗ ਰਿਹਾ, ਉਹਦਾ ਸੇਕ ਹੁਣ ਲੱਗਾ। ਏਦਾਂ ਹੀ ਇਹਦਾ ਸੇਕ ਆਉਂਦੇ ਹੋ ਵਧਣਾ ਆ। ਇਹ ਸੇਕ ਘਰਾਂ ਤੱਕ ਵੀ ਜਾਣਾ। ਤੇ ਮੈਂ ਤਾਂ ਇਹ ਜਿਹੜੇ ਟਰੱਕਰ ਵੀਰ ਹੈ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੇ ਕੋਲ ਟਾਈਮ ਕੱਢ ਕੇ 2 ਘੰਟੇ ਲਿਆ ਜਾਓ, ਤਾਂ ਕਿ ਬਹੁ ਗਿਣਤੀ ਉੱਥੇ ਆਵੇ ਤੇ ਉਹਨਾਂ ਨੂੰ ਤੱਕ ਗੱਲ ਸੇਕ ਪਹੁੰਚੀ, ਇਹ ਉਹਨਾਂ ਨੂੰ ਪਤਾ ਲੱਗੇ ਵੀ ਇਹ ਪਬਲਿਕ ਕੀ ਕਰ ਸਕਦੀ ਆ। ਇਹ ਸਾਰਿਆਂ ਨੂੰ ਬੜਾ ਜ਼ਰੂਰੀ ਹੈ। ਕਿਉਂਕਿ ਤੁਸੀਂ ਇੰਸ਼ੋਰੈਂਸ ਦੀ ਗੱਲ ਕੀਤੀ, ਬਿਲਕੁਲ ਸਹੀ ਹੈ। ਇੰਸ਼ੋਰੈਂਸ ਨੇ 1 ਕਲੇਮ ਦੇ ਦੇਣਗੇ, 2 ਦੇਣਗੇ, ਉਸ ਤੋਂ ਬਾਅਦ ਉਹ ਕੱਟ ਦੇਣਗੇ, ਤੁਹਾਨੂੰ ਇੰਸ਼ੋਰੈਂਸ ਨਹੀਂ ਮਿਲਣੀ। ਹਰਜੋਤ ਭਾਜੀ ਨੂੰ ਪਤਾ ਹੈ, ਇਹ ਬਿਜ਼ਨਸ ਸਾਡੇ ਦੀ ਇੰਸ਼ੋਰੈਂਸ ਕੱਟੀ ਗਈ ਸੀ, ਉਹ ਕੰਪਨੀਆਂ ਚਲੇ ਗਈਆਂ, ਮਿਲਦੀ ਨਹੀਂ ਸੀ ਕਿਤੇ। ਉਹ ਇੰਨੀ ਮਹਿੰਗੀ ਇੰਸ਼ੋਰੈਂਸ ਲੈਣੀ ਪਈ ਕਿ ਕਿੱਥੇ 5000 ਦੀ ਸੀ, ਕਿੱਥੇ 20000 ਦੇਣਾ ਪਿਆ। ਏਦਾਂ ਅਗਰ ਏਦਾਂ ਹੀ ਤੁਸੀਂ ਕਲੇਮ ਕਰਦੇ ਰਹੇ ਤਾਂ ਤੁਹਾਡੇ ਬਿਜ਼ਨਸ ਰਹਿਣਾ ਹੀ ਨਹੀਂ ਭਾਜੀ। ਤੁਸੀਂ ਕਿੱਥੋਂ ਸਿਕਿਉਰਿਟੀ ਵਾਲੇ ਕਿੱਥੋਂ ਰੱਖੋਗੇ? ਤੁਸੀਂ ਸਿਕਿਉਰਿਟੀ ਨੂੰ ਪੈਸੇ ਦੇਣ ਲਈ ਬਣਨੇ ਨਹੀਂ ਤੁਹਾਡੇ। ਉਹ ਕਹਿੰਦੇ ਸਿਕਿਉਰਿਟੀ ਰੱਖੋ, ਕਿੱਥੋਂ ਰੱਖੋਗੇ ਤੁਸੀਂ? ਤੇ ਇਹ ਤੁਸੀਂ, ਮੈਂ ਤੇ ਬੇਨਤੀ ਕਰਦਾ ਜਿਹੜੇ ਦੂਜੀ ਕਮਿਊਨਿਟੀ ਵਾਲੇ, ਇਹ ਨਹੀਂ ਵੀ ਆਪਣੀ ਕਮਿਊਨਿਟੀ, ਦੂਜੇ ਜਿਹੜਾ ਵੀ ਮਿਲਦਾ, ਕਿਸੇ ਦਾ ਸੱਜਣ ਮਿੱਤਰ ਹੈਗਾ, ਉਹ ਭਾਵੇਂ ਉਹਨਾਂ ਦਾ ਭਾਜੀ ਰੈਸਟੋਰੈਂਟ ਤੇ ਰੋਟੀ ਖਾ ਕੇ ਤੁਰਦੇ ਬਣਨਾ, ਤੁਸੀਂ ਕੁਝ ਕਹਿ ਨਹੀਂ ਸਕਦੇ। ਇਸ ਕਰਕੇ ਇਹ ਬਹੁਤ ਜ਼ਰੂਰੀ ਆ। ਇਹ ਸਾਰਿਆਂ ਦਾ ਆਪਣਾ ਫਰਜ਼ ਬਣਦਾ ਆਪ। ਇਹ ਨਹੀਂ ਕਹਿਣਾ ਚਲੋ ਜੀ ਬਾਕੀ ਚਲੇ ਜਾਣਗੇ, ਕੋਈ ਗੱਲ ਨਹੀਂ, ਆਪ ਕਰੋ ਤੁਸੀਂ। ਇਹ ਤੁਹਾਡਾ ਹਰ ਇੱਕ ਦਾ ਫਰਜ਼ ਬਣਦਾ। ਇਹ ਸੇਕ ਘਰਾਂ ਤੱਕ ਪਹੁੰਚਣਾ ਆ। ਹੁਣ ਨਹੀਂ, ਥੋੜੀ ਦੇਰ ਤੱਕ ਪਹੁੰਚੂਗਾ। ਬਿਹਤਰ ਹੈ ਕਿ ਇਕੱਠੇ ਹੋ ਜਾਓ, ਇਕੱਠੇ ਹੋ ਕੇ ਅੱਜ 2 ਤੋਂ 4 ਪਹੁੰਚ ਜਾਓ। ਕੋਈ ਗੱਲ ਨਹੀਂ, ਉੱਥੇ ਕੁਛ ਨਹੀਂ ਹੁੰਦਾ। ਅਗਰ ਨਾ ਥੋੜਾ ਜਿਹਾ ਸਟੋਰ ਬੰਦ ਵੀ ਕਰਨਾ ਪਿਆ, ਹੁਣ ਅਸੀਂ ਸਾਡੇ ਤੇ ਪਾਰਟਨਰ ਤੇ 3 ਹੈਗੇ ਨੇ, ਉਹ 3 ਦੀ ਫੈਮਲੀਆਂ ਆ ਰਹੀਆਂ, ਸਾਰੀਆਂ 3 ਹੀ ਆ ਰਿਹਾ ਇੰਪਲਾਈਆਂ। ਧੰਨਵਾਦ ਹਰਜੀਤ ਸਿੰਘ ਜੀ। ਫਿਰ ਮਿਲਦੇ ਆਪਾਂ 2 ਵਜੇ, ਹੋਰ ਵੀ ਕਾਫੀ ਕਾਲਰ ਆਪਾਂ। ਥੈਂਕ ਯੂ, ਮਿਹਰਬਾਨੀ ਜੀ। ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਜਸਕਰਨ ਸੋਤਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜਸਕਰਨ ਜੀ। ਹੈਲੋ, ਸਤਿ ਸ਼੍ਰੀ ਅਕਾਲ ਰਾਜਕਰਨਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਸਾਰੇ ਹੀ ਸਾਡੇ ਸੁਣਨ ਵਾਲੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਸਕਰਨ ਭਾਜੀ, ਕਿੱਦਾਂ ਤਿਆਰੀ ਆ? ਸੋ ਤੁਰ ਪਏ ਆ ਸਾਰੇ ਜਾਣੇ, ਕਿਧਰੋਂ ਪਹੁੰਚ ਰਹੇ ਆ ਸਾਰੇ?
ਤਿਆਰੀ ਪੂਰੀ ਆ ਜੀ। ਅਸੀਂ ਇੱਥੋਂ ਤੁਰ ਪਏ। ਮੈਂ ਇਸ ਵੇਲੇ ਭਰਾ ਜਗਦੀਪ ਟਰੱਕ ਗੱਡੀ ਚਲਾ ਰਿਹਾ ਸੀ। ਇੱਥੇ ਸਾਰੇ ਜਾਣੇ ਰੈਡਿੰਗ ਤੋਂ ਤੁਰ ਪਏ ਆ। ਉਧਰੋਂ ਮੈਨੂੰ ਸਵੇਰੇ 6 ਵਜੇ ਦੀਆਂ ਕਾਲਾਂ ਆਉਣ ਡਈਆਂ LA ਤੋਂ ਤੇ ਬੇਕਰ ਸਪੀਡ ਤੋਂ ਕਿ ਜੀ ਅਸੀਂ ਭਾਜੀ ਤੁਰ ਪਏ ਆ। ਤੇ ਅਮਨ ਬਹੁਤ ਚੰਗਾ ਉਹਨਾਂ ਬੰਦਿਆਂ ਦਾ ਵਿਚਾਰਿਆਂ ਦਾ। ਬੇਕਰ ਸਪੀਡ ਤੋਂ ਮੈਨੂੰ 6 ਵਜੇ ਕਾਲ ਆ ਗਈ ਸੀ ਜੀ, LA ਵਾਲੇ ਹੀ ਰਾਤੀ ਬੇਕਰ ਸਪੀਡ ਲਾ ਗਏ ਸੀਗੇ ਤੇ ਇੱਥੋਂ ਅਸੀਂ ਹੁਣ ਤੁਰ ਪਏ ਆ ਤੇ ਤੁਸੀਂ ਅਸੀਂ ਮਤਲਬ ਬਹੁਤ ਵਧੀਆ ਸਾਥ ਮਿਲ ਰਿਹਾ ਭਾਜੀ ਸਾਰਿਆਂ ਦਾ। ਹਰੇਕ ਜਗ੍ਹਾ ਤੋਂ ਜਿੰਨੇ ਵੀ ਆਪਣੇ ਸਟੋਰ ਓਨਰਸ, ਆਪਣੀ ਸੰਗਤ ਜਿੰਨੀ ਵੀ ਆ, ਸਾਰੇ ਆਪਣੇ ਆਪਣੇ ਘਰਾਂ ਤੋਂ ਤਿਆਰੀ ਹੋ ਕੇ ਬਹੁਤ ਕਾਲਾਂ ਆ ਰਹੀਆਂ। ਕਿਸੇ ਨੂੰ ਕਨਫਿਊਜ਼ਨ ਸੀਗਾ ਜੀ 11 ਵਜੇ ਪਹੁੰਚਣਾ, ਮੈਂ ਕਹਿੰਦਾ ਜੀ 2 ਵਜੇ ਹੀ ਆ, ਤੁਸੀਂ 1:30 ਵਜੇ ਆਪਣਾ ਨੂੰ ਜਗ੍ਹਾ ਮਿਲ ਜਾਣੀ ਹੈ ਤੇ ਆਪਾਂ 2 ਵਜੇ ਤੱਕ ਪਹੁੰਚ ਜਿਓ ਸਾਰੇ ਜਾਣੇ ਉੱਥੇ। ਤੇ ਆਪਾਂ 2 ਤੋਂ 4 ਤੱਕ ਆਪਣਾ ਹੈਗਾ ਬੰਦ ਦਾ ਸੱਦਾ। ਤੇ ਸਾਰੇ ਭੈਣਾਂ ਭਰਾਵਾਂ ਅੱਗੇ ਵੀ ਬੇਨਤੀ ਹੈ ਕਿ ਜੇ ਤੁਸੀਂ ਅੱਧੇ ਘੰਟੇ ਲਈ 1 ਘੰਟੇ ਲਈ ਸਟੋਰ ਸਿੰਬੋਲੀਕਲੀ ਬੰਦ ਕਰ ਸਕਦੇ ਆ ਤਾਂ ਉਹ ਵੀ ਜ਼ਰੂਰ ਕਰਿਓ। ਬਾਕੀ ਮੈਂ ਹੁਣੇ ਹੀ ਇੱਕ ਨਾ ਪਹਿਲਾਂ ਰਾਜਕਰਨਵੀਰ ਸਿੰਘ, ਪਰਮੇਸ਼ ਸਿੰਘ, ਇੱਕ ਨਾ ਕਾਲ ਆਉਂਦੀ ਤੁਹਾਡੇ ਵੀਰ ਜੀ ਦੀ ਕਾਲ ਸੁਣਦਾ ਸੀਗਾ ਜੀ ਸਿਕਿਉਰਿਟੀ ਦੇ ਮਾਮਲੇ ਵਿੱਚ ਸਿਕਿਉਰਿਟੀ ਰੱਖੀ ਤੇ ਆਪਣਾ ਇਹ ਵੀ ਆ ਵੀ 25-30 ਡਾਲਰ ਦੀ ਸਿਕਿਉਰਿਟੀ ਮਿਲਦੀ ਆ। ਤੁਸੀਂ ਸਾਰੇ ਨੇ ਇੱਕ ਵੀਡੀਓ ਵੇਖੀ ਹੋਣੀ ਆ, ਮੈਂ ਹਰਜੋਤ ਸਿੰਘ ਖਾਲਸਾ ਭਾਜੀ ਨੂੰ ਭੇਜੀ ਸੀਗੀ ਕੱਲ ਸਿਟਰਸ ਸਾਈਟ ਤੇ ਵਿੱਚ। ਤੁਸੀਂ ਵੇਖੀ ਸਾਰਿਆਂ ਨੇ ਵੀਡੀਓ? ਬਿਲਕੁਲ ਉਹੀ ਦੇਖ ਗੱਲ ਕਰਕੇ ਹਟੇ ਹੁਣ ਜੀ। ਹਾਂਜੀ, ਉਹ ਸਿਟਰਸ ਸਾਈਟ ਦੇ ਵਿੱਚ ਪੁਲਿਸ ਵਾਲਾ ਖੜਾ, ਉਹਦੇ ਨਾਲ ਵੱਡੀ ਸਿਕਿਉਰਿਟੀ ਕਿਹੜੀ ਆਪਣੇ ਦੇ ਕੋਲ? ਵੀ ਪੁਲਿਸ ਵਾਲਾ ਬੰਦਾ ਲਾ ਇਨਫੋਰਸਮੈਂਟ ਤੁਹਾਡੇ ਕੋਲ ਖੜੀ ਆ। ਬੀਬੀ ਨੇ ਫੂਡ ਮੈਕਸ ਦੇ ਵਿੱਚੋਂ ਆਪਣਾ ਟਰੱਕ ਕਾਰਡ ਭਰਿਆ ਗਰੋਸਰੀ ਦਾ ਤੇ ਉਹਨੂੰ EMPLOYE 2 ਲੈ ਕੇ ਚੱਲ ਗਏ, ਨਾਲੇ ਗਾਲਾਂ ਕੱਢਦੀ EMPLOYEਆਂ ਨੂੰ। ਉਹ EMPLOYEES ਨੂੰ ਗਾਲਾਂ ਕੱਢਦੀ, EMPLOYE ਨਾਲ ਤੁਰੇ ਫਿਰਦੇ, ਨਾਲੇ ਉਹ ਗਾਲਾਂ ਖਾਣ ਡਿਆ ਦੋਨੇ ਜਣੇ, ਨਾਲੇ ਉਹਦੇ ਤੁਰੀ ਜਾਂਦੇ। ਉਹ ਨਾ ਕਾਰਡ ਨੂੰ ਹੱਥ ਲਾ ਰਹੇ ਆ, ਨਾ ਉਹ ਬੀਬੀ ਨੂੰ ਕੁਛ ਕਹਿ ਰਹੇ, ਹਾਲਾਂਕਿ ਕਾਨੂੰਨ ਪਾਸ ਨਹੀਂ ਹੋਇਆ ਹਲੇ ਜੀ ਜੀ। ਤੇ ਪੁਲਿਸ ਵਾਲਾ ਉਹਨਾਂ ਦੇ ਸਾਹਮਣੇ ਖੜਾ, ਉਹ ਕਹਿੰਦਾ ਭਾਈ ਮੈਂ ਕੁਛ ਨਹੀਂ ਕਰਨਾ। ਤੇ ਜਦੋਂ ਬੀਬੀ 10-20 ਯਾਰਡ ਪਰੇ ਚਲੇ ਗਈ, ਉਹ EMPLOYE ਪਾਰਕਿੰਗ ਲਾਟ ਮਗਰ ਉਹਦੇ ਤੁਰੇ ਜਾਣ ਡੇ ਆ ਤੇ ਪੁਲਿਸ ਵਾਲਾ ਵੀ ਚਲੇ ਗਿਆ ਉੱਥੋਂ। ਤੋਂ ਤੁਸੀਂ ਇਹ ਹਿਸਾਬ ਲਾ ਲਓ ਵੀ ਤੁਸੀਂ ਭਾਵੇਂ ਸਿਕਿਉਰਿਟੀ ਛੱਡ ਕੇ ਜੋ ਮਰਜ਼ੀ ਰੱਖ ਲਿਓ। ਹਾਂ, ਇਹ ਵੱਖਰੀ ਗੱਲ ਹੈ ਕਿ ਤੁਸੀਂ ਇੱਕ EMPLOYE ਆਪਣਾ ਰੱਖਿਆ ਆਪਣੇ ਵਰਗਾ ਤੋਂ ਕਹੋ ਭਾਈ ਇੱਥੇ ਸੌਰੀ ਜਿਹੜੀ ਮੈਂ ਗੱਲ ਕਹਿਣ ਲੱਗਾ ਵੀ ਤੂੰ ਆਪਣੀ CCTV ਲੈ ਕੇ ਇੱਥੇ ਬਾਹਰ ਖੜ ਜਾ ਤੇ ਲੋਕਾਂ ਨੂੰ ਦਿਸੀ ਜਾਵੇ ਭਾਈ ਇਹ ਬੰਦਿਆਂ ਕੋਲ ਆਹ ਹਿਸਾਬ ਕਿਤਾਬ ਹੈਗਾ ਤੇ ਇੱਥੇ ਇਦਾਂ ਦਾ ਕੰਮ ਕਰਨਾ ਥੋੜਾ ਮੁਸ਼ਕਲ ਹੋਣਾ। ਪਰ ਅੱਜ ਸਾਡੀ ਜਿਹੜੀ ਇਹ ਪ੍ਰੋਟੈਸਟ ਹੋ ਰਿਹਾ ਆ, ਇਹ ਇਕੱਲਾ ਆਪਾਂ ਪ੍ਰੋਟੈਸਟ ਉੱਥੇ ਇਸ ਕਰਕੇ ਨਹੀਂ ਕਰਨ ਜਾ ਰਹੇ। ਉੱਥੇ ਡੇਵ ਕਟੋਜ਼ੀ ਜੀ ਆਪਣੇ ਨਾਲ ਗੱਲ ਕਰਨ ਆਉਂਦਾ ਆ, ਜਾਂ ਆਪਣੇ ਜਿੰਨੇ ਵੀ ਜਿਹੜੇ ਇਸ ਬਿੱਲ ਨੂੰ ਅਪੋਜ਼ ਕਰਨ ਵਾਲੇ ਆਪਣੇ ਪੋਲੀਟੀਸ਼ੀਅਨਸ, ਡਿਗਨਿਟਰੀਜ਼ ਹੈਗੀਆਂ, ਉਹ ਸਾਰੇ ਆਉਂਦੇ। ਉਹਨਾਂ ਨੂੰ ਸਵਾਲ ਕਰੋ, ਉਹਨਾਂ ਨੂੰ ਕਹੋ ਤੁਸੀਂ ਅਪੋਜ਼ ਕਰਨਾ ਤੇ ਸਿਰਫ ਇਸ ਕਰਕੇ ਅਪੋਜ਼ ਨਾ ਕਰੋ ਕਿ ਤੁਸੀਂ ਵੋਟਾਂ ਲੈਣੀਆਂ ਸਾਡੀਆਂ, ਸਾਤੋਂ ਫੰਡਿੰਗ ਲੈਣੀ ਆ। ਤੁਸੀਂ ਅਪੋਜ਼ ਇਸ ਕਰਕੇ ਕਰੋ ਕਿ ਭਾਈ ਇਹ ਬਿੱਲ ਬਿਲਕੁਲ ਗਲਤ ਆ, ਇਹਦਾ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਣਾ ਐਕਸੈਪਟ ਇਹਦਾ ਫਾਇਦਾ ਸਿਰਫ ਚੋਰਾਂ ਨੂੰ, ਸ਼ੌਪਲਿਫਟਰਸ ਨੂੰ ਹੋਣਾ। ਤਾਂ ਜਿਹੜੇ ਬੰਦੇ ਨੇ ਜ਼ਿੰਦਗੀ 'ਚ ਕਹਿੰਦੇ ਹੁੰਦੇ ਕਦੇ ਕੁੱਤੇ ਤੇ ਸੋਟੀ ਨਹੀਂ ਨਾ ਮਾਰੀ, ਜਦੋਂ ਉਹਦੇ ਮਰ ਜਾ ਮੌਕਾ ਮਿਲ ਜਾਵੇ ਤਾਂ ਉਹ ਵੀ ਫਿਰ ਬਦਮਾਸ਼ ਬਣਨ ਨੂੰ ਕਰਦਾ। ਜਿਨ੍ਹਾਂ ਲੋਕਾਂ ਨੇ ਕਦੇ ਸਿਰਫ ਸੋਚਿਆ ਸੀਗਾ ਕਿ ਯਾਰ ਇਹ ਕੰਮ ਕਰਕੇ ਦੇਖੀਏ ਕਿ ਨਾ ਦੇਖੀਏ, ਉਹ ਕਹਿੰਦੇ ਨਹੀਂ ਯਾਰ ਕੌਨਸੀਕੁਐਂਸਿਸ ਇਹਦੇ ਹੱਲ ਬਹੁਤ ਮਾੜੇ ਨਿਕਲਣੇ ਆ, ਜੇਲ੍ਹ 'ਚ ਕਾਹਨੂੰ ਜਾਣਾ, ਉਹਨਾਂ ਨੇ ਵੀ ਹੁਣ ਇਹ ਕੰਮ ਕਰਨੇ ਆ। ਸੋ ਬਿਲਕੁਲ ਇਸ ਬਿੱਲ ਪਾਸ ਹੋਣ ਦੇ ਨਾਲ ਉਹਨਾਂ ਨੂੰ ਮੋਟੀਵੇਸ਼ਨ ਮਿਲਣੀ ਆ। ਜੇ ਹੁਣ ਲਾਈਨ 'ਚ 10 ਕਸਟਮਰ ਖੜੇ ਆ ਨਾ, ਇੱਕ ਜਣੇ ਨੇ ਸਮਾਨ ਚੱਕਿਆ ਤੁਰ ਗਿਆ ਤੇ ਬਾਕੀ 9 ਜਣੇ ਕਾਹਦੇ ਦਊਗੇ ਪੈਸੇ? ਉਹ ਕਹੂਗੇ ਭਈ ਇਹ ਵੀ ਚੱਲਾ ਤੇ ਅਸੀਂ ਕਾਹਦੇ ਪਿੱਛੇ ਰਹੀਏ ਸਾਰੇ। ਸੋ ਜੋ ਹਾਲ 2014 'ਚ ਬਿੱਲ ਪਾਸ ਹੋਣ ਤੋਂ ਬਾਅਦ ਅੱਜ ਆਪਾਂ ਦੇਖ ਰਹੇ ਹਾਂ 47 ਪ੍ਰੋਪੋਜੀਸ਼ਨ ਦਾ, ਇਹ ਜਿਹੜਾ ਜਦੋਂ ਬਿੱਲ ਪਾਸ ਹੋ ਗਿਆ ਨਾ ਅਸੈਂਬਲੀ 'ਚ ਤੇ ਸਾਈਨ ਹੋ ਗਿਆ, 1 ਜਨਵਰੀ ਨੂੰ ਲਾਗੂ ਹੋ ਜਾਣਾ ਤੇ ਇਮੀਡੀਏਟਲੀ ਇਹਦਾ ਅਸਰ ਹੋ ਜਾਣਾ ਤੇ ਬਹੁਤ ਬੁਰਾ ਹਾਲ ਹੋਣਾ ਹੈ ਇਹਦਾ ਜੀ। ਇਹਦਾ ਅਸਰ ਇਹ ਨਹੀਂਗਾ, ਅਸਰ ਇਹਦਾ ਇਹ ਆ ਕਿ ਤੁਸੀਂ ਕਿਸੇ ਨੂੰ ਕੁਝ ਕਹਿ ਹੀ ਨਹੀਂ ਸਕਦੇ, ਕਿ ਤੁਸੀਂ ਸਿਰਫ ਵਿਚਾਰੇ ਬਣ ਉਹਨਾਂ ਵੱਲ ਵੇਖ ਸਕਦੇ ਆ, ਉਹਨਾਂ ਨੂੰ ਤੁਸੀਂ ਕੁਝ ਨਹੀਂ ਕਹਿ ਸਕਦੇ ਹੈਗੇ। ਤੇ ਇੰਸ਼ੋਰੈਂਸ ਕੰਪਨੀਆਂ ਨੇ ਇੱਥੋਂ ਆਲਰੇਡੀ ਭੱਜ ਗਈਆਂ ਕਿ ਤਾਂ ਬਾਕੀਆਂ ਨੇ ਭੱਜ ਭੁੱਜ ਜਾਣਾ ਇੱਥੋਂ। ਇਹ ਅਸੀਂ ਹੁਣ ਇਹਨਾਂ ਨੂੰ ਜਿੰਨੇ ਸਾਡੇ ਪੋਲੀਟੀਸ਼ੀਅਨਸ ਨੂੰ ਸਵਾਲ ਇਹ ਕਰੋ ਕਿ ਤੁਸੀਂ ਭਾਈ ਸਟੋਰ ਓਨਰਸ ਲਈ ਜਾਂ ਜਿਹੜੇ ਸਟੋਰਾਂ ਤੇ EMPLOYE ਕਰਦੇ ਉਹਨਾਂ ਲਈ ਤੁਸੀਂ ਕੀ ਕਰ ਰਹੇ? ਠੀਕ ਹੈ, ਤੁਸੀਂ ਇਹ ਤਾਂ ਕਹਿਤਾ ਜੀ ਸੇਫਟੀ ਆ, ਸੇਫਟੀ ਦੇ ਨਾਲ ਨਾਲ ਜੇ ਸਾਡੀ ਸਟੋਰ ਓਨਰਸ ਦੀ, ਮਾਲਕਾਂ ਦੀ, ਜਿਨ੍ਹਾਂ ਨੇ ਮਿਲੀਅਨਸ ਆਫ ਡਾਲਰ ਖਰਚ ਕੇ ਸਟੋਰ ਲਏ ਆ, ਜੇ ਉਹਨਾਂ ਦੀ ਜਾਂ ਉਹਨਾਂ ਦੇ ਸਟੋਰ ਦੀ ਕੋਈ ਸੇਫਟੀ ਹੈ ਨਹੀਂ ਤਾਂ ਪੰਜਾਬੀ ਦੀ ਕਹਾਵਤ ਆ, ਨਾ ਜੇ ਬਾਂਸ ਹੀ ਨਾ ਰਹੇ ਤਾਂ ਬਾਂਸਰੀ ਕਿੱਥੋਂ ਵਜਾਓਗੇ? ਜੇ ਸਟੋਰ ਹੀ ਨਾ ਰਹੇ ਤਾਂ ਫਿਰ ਸਾਨੂੰ ਸਿਕਿਉਰਿਟੀ ਦੀ ਕੀ ਲੋੜ ਹੈ, ਸਾਨੂੰ EMPLOYEES ਦੀ ਕੀ ਲੋੜ ਆ? ਮਤਲਬ ਸੋ ਬਿਲਕੁਲ ਬਿਜ਼ਨੈਸਸ ਦੀ ਕੌਣ ਸੇਫਟੀ ਦਊਗਾ? ਆਪਣੇ ਨਾਲ ਜਸਕਰਨ ਭਾਜੀ ਕੁਝ ਕਾਲਰ ਜੁੜੇ ਆ, ਉਹਨਾਂ ਦੀਆਂ ਵੀ ਕਾਲਸ ਲੈਂਦੇ ਆ ਜੀ। ਲਓ ਜੀ ਲਓ ਜੀ, ਆਪਣੇ ਨਾਲ ਜੁੜੇ ਨੇ ਅਵਤਾਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਅਵਤਾਰ ਸਿੰਘ ਸਿੱਧੂ ਸੈਕਰਾਮੈਂਟੋ ਤੋਂ ਬੋਲ ਰਿਹਾ ਜੀ। ਅਵਤਾਰ ਜੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡੀ ਸਾਰੀ ਟੀਮ ਦਾ ਤੇ ਸਪੈਸ਼ਲੀ ਸੋਤਾ ਸਾਹਿਬ ਦੀ ਟੀਮ ਦਾ, ਦੋਨਾਂ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਏਦਾਂ ਐਫਰਟ ਕਰ ਰਹੇ ਆ। ਮਿਹਰਬਾਨੀ ਜੀ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਆਪਣੇ ਸਾਰੇ ਆਉਣ ਵਾਲਿਆਂ ਨੂੰ ਵੀ ਜੇ ਹੋ ਸਕੇ ਤੇ ਕਾਰਪੂਲ ਕੀਤੀ ਜਾਵੇ, ਕਿਉਂਕਿ ਉੱਥੇ ਕਾਰ ਪਾਰਕਿੰਗ ਦੀ ਕਾਫੀ ਪ੍ਰੋਬਲਮ ਹੁੰਦੀ ਹੈ ਜੀ। ਵੀ ਇਕੱਲੇ ਆਉਣ ਨਾਲੋਂ ਜੇ ਆਪਾਂ 4-4 5-5 ਜਾਣੇ ਇਕੱਠੇ ਆਈਏ ਤੇ ਜ਼ਿਆਦਾ ਬੈਟਰ ਨਾਲੇ ਵਧੀਆ ਗੱਲਾਂ ਕਰਦੇ ਆਓ, ਆਰਾਮ ਦੇ ਨਾਲ ਟਾਈਮ ਸੌਖਾ ਪਾਸ ਹੋ ਜਾਂਦਾ। ਬਿਲਕੁਲ। ਤੇ ਨਾਲੇ ਸਾਡੀਆਂ ਕਾਰਾਂ ਤੋਂ ਹਰ ਇੱਕ ਬੰਦੇ ਨੂੰ ਪਾਰਕਿੰਗ ਥੋੜੀ ਸੌਖੀ ਮਿਲ ਜੇ। ਜੀ। ਥੈਂਕ ਯੂ। ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ।
ਸੋ Thank you. ਬਿਲਕੁਲ ਮੇਰੇ ਖਿਆਲ ਨਾਲ ਪੇਡ ਪਾਰਕਿੰਗ ਵੀ ਉੱਥੇ ਹੈਗੀ ਆ। ਸੋ ਹੁਣ ਦੇਖੋ ਪਈ ਲਾਸ ਐਂਜਲਸ ਤੋਂ ਬੇਕਰਸਫੀਲਡ ਤੋਂ ਲੋਕ ਆ ਰਹੇ ਆ ਆਪਣੇ ਹਨਾ ਬਿਜ਼ਨਸ ਓਨਰਸ। ਸੋ ਇਹ ਨਾ ਹੋਵੇ ਵੀ ਜਿਹੜੇ ਸੈਕਰਾਮੈਂਟੋ ਵਾਲੇ ਆ ਜਾਂ ਲੋਡਾਈ ਗੋਲਟ ਲਾਗੇ ਜੁਬਾ ਸਿਟੀ ਦੇ ਫਾਲਸਮ ਵਾਲੇ ਘਰਾਂ 'ਚ ਬੈਠੇ ਰਹਿਣ ਵੀ ਭਾਈ ਤੁਹਾਡੇ ਸ਼ਹਿਰ ਆ ਰਹੇ ਆ ਤੇ ਤੁਸੀਂ ਸਾਰੇ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਪਹੁੰਚੋ। ਰਾਜਪਾਲ ਜੀ ਜੁੜੇ ਨੇ ਆਪਣੇ ਨਾਲ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਾਰੀ ਸੰਗਤ ਨੂੰ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਅਸੀਂ ਤਾਂ ਤੁਹਾਨੂੰ ਇਹੀ ਦੱਸਣਾ ਜੀ, ਅਸੀਂ ਇੱਥੇ ਲਾਸ ਬੈਂਸ ਟੀਏ ਤੇ ਪਹੁੰਚ ਗਏ ਹਾਂ ਤੇ ਇਧਰੋਂ ਐਲਏ ਤੋਂ ਵੀ ਸਾਡੇ ਨਾਲ ਸੰਗਤ ਆ ਰਹੀ ਆ ਤੇ ਬਿਗਸਪੀਡ ਤੋਂ ਵੀ ਅਸੀਂ ਆ ਰਹੇ ਹਾਂ ਆਲਰੇਡੀ ਇਸ ਕੰਮ ਦੇ ਵਿੱਚ। ਜਿਹੜਾ ਚੋਰ ਬਿੱਲ ਆ ਗਿਆ ਉਹਨੂੰ ਪਿੱਛੇ ਹਟਾਉਣ ਵਾਸਤੇ। ਵੈਰੀ ਗੁੱਡ ਤੇ ਇਹ ਤਾਂ ਜਿਵੇਂ ਆਪਾਂ ਕਿਸਾਨੀ ਮੋਰਚਾ ਲਾਇਆ ਸੀ ਤੇ ਐਂ ਮੋਰਚਾ ਲੱਗ ਜੂਗਾ ਜੇ, ਯਾਨੀ ਕਿ ਨਾ ਇਹ ਮੰਨੇ ਤਾਂ ਫਿਰ ਆਪਣੇ ਕੋਲ ਹਥਿਆਰ ਸਾਰੇ ਪਏ ਕਿਸਾਨੀ ਮੋਰਚੇ ਵਾਲੇ ਜੇ। ਉਹ ਟਰੈਵਲਰ ਮਿਊਜ਼ੀਅਮ ਦੇ ਵਿੱਚ ਵੀ ਅਸੀਂ ਥਾਂ ਤੇ ਲੈ ਕੇ ਜਾਂਦੇ ਹਾਂ ਤੇ ਉਹ ਮੋਰਚਾ ਉਵੇਂ ਕੱਢ ਦੇਣਾ ਫਿਰ। ਠੀਕ ਹੈ ਜੀ, ਵੈਰੀ ਗੁੱਡ ਜੀ, ਇਸੇ ਜੋਸ਼ ਦੇ ਨਾਲ ਹੀ। ਤੇ ਦੂਸਰੀ ਗੱਲ ਤੁਹਾਨੂੰ ਇਹ ਹੈ ਜੀ, ਜਿਹੜਾ ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਰੇਡੀਓ ਦਾ, ਜਿਹੜਾ ਤੁਸੀਂ ਲੋਕਾਂ ਨੂੰ ਅਵੇਅਰ ਕਰਦੇ ਆ, ਜਿਹੜੇ ਕਿ ਇਹਨੂੰ ਸਮਝਾਉਣੇ ਆ ਗੱਲਾਂ ਬਾਤਾਂ ਸਾਡੇ ਸਮਝ 'ਚ ਨਹੀਂ ਆਉਂਦੀਆਂ ਤੇ ਸਾਡੀ ਇੰਗਲਿਸ਼ ਮਾੜੀ ਆ ਬਹੁਤ ਜ਼ਿਆਦਾ ਤੇ ਆਮ ਬਹੁਤ ਬੰਦੇ ਹੈਗੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਲੱਗਦਾ। ਤੇ ਇਹ ਜਾਣੀ ਕਿ ਚਲੋ ਵੀ ਸਾਰਾ ਸਿਹਰਾ ਤੁਹਾਨੂੰ ਜਾਂਦਾ ਇਸ ਚੀਜ਼ ਦਾ। ਉਹਦਾ ਕਾਰਨ ਜੇ ਤੁਸੀਂ ਸਮਝਾਇਆ ਦੱਸਿਆ ਲੋਕਾਂ ਨੂੰ ਪਤਾ ਲੱਗਾ, ਲੋਕਾਂ ਨੂੰ ਇਹ ਗੱਲ ਦਾ ਨਹੀਂ ਤਾਂ ਪਤਾ ਹੀ ਨਹੀਂ ਲੱਗਦਾ ਗਿਆ ਬਹੁਤੀਆਂ ਚੀਜ਼ਾਂ ਦਾ। ਇਹਦੇ ਵਾਸਤੇ ਅਸੀਂ ਤੁਹਾਡਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੇ ਤੇ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਜਿੰਨੀ ਵੀ ਦੁਨੀਆ ਪਹੁੰਚ ਸਕਦੀ ਉੱਥੇ ਪਹੁੰਚੋ। ਜੇ ਐਤਕੀ ਕਿਸੇ ਤੋਂ ਨਹੀਂ ਪਹੁੰਚਿਆ ਗਿਆ ਅਗਲੀ ਵਾਰ ਨੂੰ ਆਪਦੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਆਪਦੀ ਉਹਨਾਂ ਨਾਲ ਬੰਦਿਆਂ ਨਾਲ ਬਹਿ ਕੇ ਗੱਲਬਾਤ ਕਰੋ। ਦੂਸਰੀ ਜਿਹੜੇ ਤੁਸੀਂ ਦੱਸਿਆ ਆਪਦੇ ਕਾਂਗਰਸਮੈਨ ਤੱਕ ਜਾਓ ਤੇ ਆਪਦੇ ਜਿਹੜਾ ਸੈਨੇਟਰ ਹੈਗਾ ਉੱਥੋਂ ਤੱਕ ਜਾਓ। ਤਾਂ ਇਹ ਬੇਨਤੀ ਕਰਦੇ ਹਾਂ ਕਿ ਜਿੰਨੇ ਅੱਜ ਉੱਥੇ ਪਹੁੰਚ ਸਕਦੇ ਉੱਥੇ ਪਹੁੰਚੋ ਜੀ। ਮਿਹਰਬਾਨੀ ਰਾਜਪਾਲ ਜੀ। ਧੰਨਵਾਦ। ਬਿਲਕੁਲ ਪੰਜਾਬੀ ਰੇਡੀਓ USA ਦਾ ਮਕਸਦ ਇਹ ਆ ਵੀ ਆਪਣੀ ਕਮਿਊਨਿਟੀ ਦਾ ਕੋਈ ਵੀ ਜਿਹੜਾ ਇਸ਼ੂ ਹੁੰਦਾ ਆ ਆਪਾਂ ਚੱਕਦੇ ਹਾਂ, ਤੁਹਾਨੂੰ ਪਤਾ ਹੀ ਆ। ਸੋ ਇਹੀ ਮਕਸਦ ਮੀਡੀਆ ਦਾ ਹੁੰਦਾ ਆ, ਨਾ ਕਿ ਗਾਣੇ ਸੁਣਾਈ ਜਾਓ। ਠੀਕ ਹੈ ਜੀ, ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਸਾਰੇ ਸੰਚਾਲਕਾਂ ਨੂੰ ਤਾਂ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਜਿਹੜੀ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਕਿ ਆਪਣੀ ਸੰਗਤ ਬਾਹਰੋਂ ਆ ਰਹੀ ਹੈਗੀ ਆ ਔਰ ਸੈਕਰਾਮੈਂਟ ਦੀਆਂ ਸਟਰੀਟਸ ਜਿਹੜੀਆਂ ਹੈਗੀਆਂ ਉਹ 1 ਵੇ ਹੈਗੀਆਂ ਔਰ ਜਿਹੜੀਆਂ ਨੰਬਰ ਸਟਰੀਟ ਹੈਗੀਆਂ 3, 5, 6, 7, 8, 9 ਉਹਨਾਂ 'ਚੋਂ ਜਿਹੜੀਆਂ ਔਡ ਨੰਬਰ ਜਾਂ ਹੈਗੀਆਂ ਉਹ ਸਾਊਥ ਨੂੰ ਜਾਂਦੀਆਂ ਹੈਗੀਆਂ, ਜਿਹੜੀਆਂ ਈਵਨ ਹੈਗੀਆਂ ਈਸਟ ਨੂੰ ਜਾਂਦੀਆਂ ਹੈਗੀਆਂ। ਐਵਰੀ ਅਦਰ ਸਟਰੀਟ ਆਲਟਰਨੇਟ ਕਰਦੀ ਹੈਗੀ ਆ। ਔਰ ਜਿਹੜੀਆਂ ਲੈਟਰਸ ਆ ਰਹੀਆਂ JKL ਉਹ ਈਸਟ ਤੋਂ ਵੈਸਟ ਜਾਂਦੀਆਂ ਹੈਗੀਆਂ। ਔਰ ਉਹ ਖਿਆਲ ਰੱਖਣ ਕਾਬਲ ਨਾਲ ਜੇ ਇੱਕ ਸੀਟ ਤੋਂ ਜਾਂਦੀ 1 ਵੇ ਹੈਗੀ ਆ, ਦੂਸਰੀ ਤੋਂ ਦੂਜੀ ਸਾਈਡ ਨੂੰ ਜਾਣਾ ਹੈਗਾ। ਔਰ ਇਹ ਤੋਂ ਇਲਾਵਾ ਪਾਰਕਿੰਗ ਸਪੇਸ ਜਿਹੜੇ ਹੈਗੇ ਉਹ ਦੱਸੋ 10th ਸਟਰੀਟ ਤੇ ਪਾਰਕਿੰਗ ਲੋਟਸ ਹੈਗੇ ਆ ਔਰ 7th ਸਟਰੀਟ ਤੇ ਪਾਰਕਿੰਗ ਲੋਟਸ ਹੈਗੇ ਆ। ਹਾਂਜੀ ਬਿਲਕੁਲ, ਧੰਨਵਾਦ। ਥੈਂਕ ਯੂ, ਮਿਹਰਬਾਨੀ ਕੁਲਦੀਪ ਜੀ ਦੱਸਣ ਦੇ ਲਈ। ਚਲੋ ਜਿਹੜੇ ਜਾਂਦੇ ਕਈ ਵਾਰੀ ਡਾਊਨਟਾਊਨ ਦਾ ਆਪਣੇ ਸ਼ਹਿਰ ਦਾ ਤੇ ਕਿਸੇ ਹੋਰ ਥਾਂ ਦਾ ਵੱਖਰਾ ਹੁੰਦਾ। ਯੂਜਲੀ ਇੱਥੇ 1 ਵੇ ਰੋਡਸ ਜ਼ਿਆਦਾ ਹੁੰਦੀਆਂ ਆ। ਸੋ ਟਿਕਟ ਦਾ ਵੀ ਵਿਚਾਰ ਰੱਖਣਾ ਹੈ। ਇਹ ਨਹੀਂ ਹੈ ਚਲੋ ਆਪਾਂ ਪ੍ਰੋਟੈਸਟ ਜਿਹੜਾ ਕਰਨਾ ਆ ਉਹ ਕਰਨਾ ਆ, ਟਿਕਟ ਦਾ ਵੀ। ਸੋ ਬਾਹਲਾ ਪਹਿਲਾਂ ਵੀ ਨਹੀਂ ਪਹੁੰਚਣ ਦੀ ਜ਼ਰੂਰਤ, 10-15 ਮਿੰਟ ਪਹਿਲਾਂ ਪਹੁੰਚਿਓ। ਤੇ ਜੇ ਅਰਲੀ ਉੱਥੇ ਪਹੁੰਚ ਗਿਆ ਤੇ ਲਾਗੇ ਛਾਗੇ ਗੁਰਦੁਆਰਾ ਸਾਹਿਬ ਬਹੁਤ ਆ ਸੈਕਰਾਮੈਂਟੋ 'ਚ, ਉੱਥੇ ਲੰਗਰ ਪਾਣੀ ਛਕ ਲਿਓ। ਵੈਸਟ ਸੈਕਰਾਮੈਂਟੋ ਵੀ ਹੈਗਾ, ਬਰਾੜਸ਼ਾਹ ਵੀ ਆ, ਦਸ਼ਮੇਸ਼ ਦਰਬਾਰ ਵੀ ਆ, LC 'ਚ ਗੁਰਦੁਆਰਾ ਸਾਹਿਬ ਆ, ਨਟੋਮਸ 'ਚ ਆ, ਰੋਜ਼ਵਿਲ 'ਚ ਆ। ਸੋ ਸਰਚ ਕਰ ਲਿਓ, ਬੜਾ ਈਜ਼ੀ ਆ ਜੀ। ਆਪਣੇ ਨਾਲ ਅਗਲੇ ਕਾਲਰ ਨੇ ਜੁੜੇ ਹੋਏ ਗੁਰਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਹੋਰ ਜੀ ਸਤਿ ਸ਼੍ਰੀ ਅਕਾਲ। ਮੈਂ ਭਾਜੀ ਬਹੁਤ ਖੁਸ਼ੀ ਆ ਕਿ ਤੁਸੀਂ ਇਹ ਕੰਮ ਕਰ ਰਹੇ ਹੋ। ਇਹੋ ਜਿਹਾ ਕੰਮ ਮੈਨੂੰ ਲੱਗਦਾ LA ਵਿੱਚ ਕੈਲੀਫੋਰਨੀਆ ਵਿੱਚ ਕੋਈ ਵੀ ਨਹੀਂ ਕਰ ਰਿਹਾ। ਤੁਸੀਂ ਆਪਣੇ ਸਾਰੀ ਕਮਿਊਨਿਟੀ ਇਕੱਠੇ ਕਰਕੇ ਇੱਕ ਸਾਈਡ ਤੇ ਸਾਰਾ ਕੁਝ ਦਿਖਾ ਰਹੇ ਹੋ। ਹਾਂਜੀ, ਕਿ ਸਾਡੇ ਨਾਲ ਕੀ ਵਾਪਰ ਰਿਹਾ ਵਾ। ਸਮਾਲ ਬਿਜ਼ਨਸ ਦੇ ਨਾਲ ਕਿਹੜੀ ਕਿਹੜੀ ਪ੍ਰੋਬਲਮਸ ਆਉਂਦੀਆਂ। ਮੇਰੇ ਵੀ ਲਿਕਰ ਸਟੋਰ ਹੈਗੇ ਨੇ LA ਵਿੱਚ, ਹਾਂਜੀ, ਲੌਂਗ ਬੀਚ ਵਿੱਚ। ਤੇ ਸਾਨੂੰ ਪਤਾ ਐਵਰੀ ਡੇ ਕੀ ਫੇਸਿੰਗਸ ਹੁੰਦੀਆਂ ਸਾਡੇ ਨਾਲ। ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਇਹ ਪ੍ਰੋਗਰਾਮ ਲਿਖਿਆ ਹੈਗਾ ਵਾ ਇਹਨੂੰ ਥੋੜਾ ਸਪਰੈਡ ਕਰੀਏ ਤਾਂ ਆਪਾਂ LA ਵਿੱਚ ਵੀ ਕੋਈ ਪ੍ਰੋਗਰਾਮ ਇੱਦਾਂ ਰੱਖੀਏ ਤਾਂ ਕਿ ਜਿਹੜੇ ਹੁਣ ਚੁਣਿੰਦਾ ਲੋਕੀ ਮੇਰੇ ਸੁਣਦੀ ਵੀ ਮੇਰੀ ਗੱਲ ਤਾਂ ਉਹ ਸਾਰੇ ਇੱਥੇ LA ਵਿੱਚ ਵੀ ਇਕੱਠੇ ਹੋਣ, ਸੈਨ ਡਿਏਗੋ 'ਚ ਵੀ ਇਕੱਠੇ ਹੋਣ, ਤਾਂ ਕਿ ਪੂਰੇ ਕੈਲੀਫੋਰਨੀਆ ਵਿੱਚ ਇੱਕ ਮੁਹਿੰਮ ਵੀ ਚੱਲੇ ਉਸ ਤਰੀਕੇ ਨਾਲ ਤਾਂ ਕਿ ਇਹ ਸਰਕਾਰ ਦੇ ਕੰਨਾਂ ਤੱਕ ਪਹੁੰਚੇ ਆਵਾਜ਼। ਹਾਂਜੀ ਗੁਰਵਿੰਦਰ ਜੀ, ਚਲੋ ਮੁਹਿੰਮ ਸ਼ੁਰੂ ਕਰਨ ਦਾ ਹੀ ਮਕਸਦ ਹੈ। ਰੈਡਿੰਗ ਤੋਂ ਆਲਰੇਡੀ ਸ਼ੁਰੂ ਹੋਈ ਆ, ਤੁਸੀਂ ਕਵਰੇਜ ਦੇਖੀ ਹੋਣੀ ਆ। ਜਸਕਰਨ ਹੁਣੀ 2-3 ਦਿਨ ਪਹਿਲਾਂ ਉੱਥੇ ਹੋਇਆ ਆ। ਹੁਣ ਮੇਨ ਜਿਹੜਾ ਉਹ ਕੈਪੀਟਲ ਦੇ ਵਿੱਚ, ਉਹਦੇ ਕੈਪੀਟਲ ਦੇ ਬਾਹਰ ਕਰਨ ਦਾ ਮਕਸਦ ਹੀ ਇਹ ਆ ਵੀ ਅਸੈਂਬਲੀ ਵਾਲੇ ਉੱਥੇ ਬੈਠੇ ਆ, ਲਾਅ ਮੇਕਰਸ ਉੱਥੇ ਆ। ਤੇ ਬਾਕੀ ਤੁਸੀਂ ਲਿਖੋ ਪ੍ਰੋਗਰਾਮ, ਆਪਾਂ ਦੱਸ ਦਿਆਂਗੇ। ਜਿਹੜੇ LA ਸਾਈਡ ਲਿਖੋ, ਆਪਣੇ ਜਿਹੜੇ ਤੁਹਾਡੇ ਏਰੀਆ ਦੇ ਅਸੈਂਬਲੀਮੈਨ ਆ ਉਹਨਾਂ ਦੇ ਦਫ਼ਤਰ ਦੇ ਬਾਹਰ ਕਰੋ ਤੇ ਸਾਨੂੰ ਦੱਸ ਦਿਓ। ਅਸੀਂ ਰੇਡੀਓ ਤੇ ਪੂਰਾ ਅਨਾਉਂਸ ਕਰਾਂਗੇ ਭਾਈ ਇਸ ਆਫਿਸ ਦੇ ਸਾਹਮਣੇ ਅਸੀਂ ਇੰਨੀ ਤਰੀਕ ਨੂੰ ਕਰ ਰਹੇ ਹਾਂ।
ਸਟੋਰ ਵਾਲਿਆਂ ਨੂੰ ਇਕੱਠੇ ਕਰਕੇ ਸਟਾਪੀ ਤੇ ਗੱਲ ਕਰਕੇ ਜ਼ਰੂਰ ਜੀ ਜ਼ਰੂਰ, ਵੇਟ ਨਾ ਕਰੋ, ਹੁਣ ਤਾਂ WhatsApp ਗਰੁੱਪ ਹੋਣੇ ਆ ਤੁਹਾਡੇ ਸਾਰਿਆਂ ਦੇ, ਬਸ ਖਿੱਚ ਦੋ ਕੰਮ ਨੂੰ ਹੁਣ, ਕਿਉਂਕਿ 2-3 ਵੀਕ ਚ ਇਹ ਅਸੈਂਬਲੀ ਚੱਲ ਜਾਣਾ ਬਿੱਲ, ਜੇ ਪਾਸ ਹੋ ਗਿਆ ਤਾਂ ਫੇਰ ਨਹੀਂ, ਬਹੁਤ ਘੱਟ ਸਮਾਂ ਆ ਜੀ। ਥੈਂਕ ਯੂ। ਤੇ ਵੀਰ ਜੀ ਹਰਜੋਤ ਭਾਜੀ ਸੁਜੈਸ਼ਨ ਇਹ ਆ ਕਿ ਤੁਸੀਂ ਆਪਣੇ ਆਪਣੇ ਸ਼ਹਿਰ ਦੇ ਵਿੱਚ ਆਪਣੀ ਆਪਣੀ ਕਾਉਂਟੀ ਦੇ ਆਫਿਸ ਦੇ ਸਾਹਮਣੇ, ਉਹਨਾਂ ਦੇ ਸਿਟੀ ਹਾਲ ਦੇ ਸਾਹਮਣੇ, ਉਹਨਾਂ ਦੇ ਸੁਪੀਰੀਅਰ ਕੋਰਟ ਦੇ ਸਾਹਮਣੇ, ਜਿੱਥੇ ਵੀ ਤੁਹਾਨੂੰ ਤਿੰਨ, ਕਿਉਂਕਿ ਛੋਟੇ ਸ਼ਹਿਰਾਂ ਦੇ ਵਿੱਚ ਤੁਹਾਨੂੰ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੈਗੀ, ਐਜ਼ ਲੌਂਗ ਐਜ਼ ਤੁਸੀਂ ਰੋਡ ਬਲੌਕ ਨਹੀਂ ਕਰਦੇ ਹੈਗੇ, ਤੁਸੀਂ ਸਾਈਡ ਵਾਕ ਦੇ ਉੱਪਰ ਖੜ ਜਾਂਦੇ ਆ। ਅਸੀਂ ਰਾਈਡਿੰਗ ਵਿੱਚ ਇਸੇ ਤਰ੍ਹਾਂ ਕੀਤਾ ਸੀਗਾ, ਔਰ ਕਾਫੀ ਲੋਕ ਇਹਦੇ ਨਾਲ ਐਜੂਕੇਟ ਹੁੰਦੇ ਆ, ਮੋਟੀਵੇਸ਼ਨ ਮਿਲਦੀ ਆ, ਉਹਨਾਂ ਨੂੰ ਪਤਾ ਲੱਗਦਾ ਆ ਵੀ ਕੀ ਆ। ਤੁਸੀਂ ਰਾਈਡਿੰਗ ਵਾਲੇ ਜਿਹੜਾ ਪ੍ਰੋਟੈਸਟ ਹੋਇਆ ਸੀਗਾ ਉਹਦੇ ਥੱਲੇ ਕਮੈਂਟ ਪੜ੍ਹ ਲਓ, ਕਈਆਂ ਨੂੰ ਤਾਂ ਪਤਾ ਨਹੀਂਗਾ, ਔਰ ਸਾਰੇ ਸਪੋਰਟ ਕਰਦੇ ਆ, ਉਹਦੇ ਵਿੱਚ ਕਿਸੇ ਬੰਦੇ ਦਾ ਨੈਗੇਟਿਵ ਕਮੈਂਟ ਨਹੀਂਗਾ ਹੈਗਾ, ਔਰ ਸਾਰੇ ਐਪਰੀਸ਼ੀਏਟ ਕਰਦੇ ਆ। ਔਰ ਇਸ ਗੱਲ ਦਾ ਤੇਰਾ ਵੀ ਆਪਾਂ ਪੰਜਾਬੀ ਕਹਿੰਦੇ ਆਪਣੀ ਸਾਰੀ ਕਮਿਊਨਿਟੀ ਨੂੰ ਜਾਂਦਾ, ਕਿਉਂ ਕਹਿੰਦੇ ਯਾਰ ਨਾਓ ਯੂ ਗਾਇਜ਼ ਆਰ ਸ਼ੋਇੰਗ ਅਸ ਕਿ ਯੂ ਆਰ ਰੀਅਲ ਅਮਰੀਕਨਸ। ਉਹਨਾਂ ਨੂੰ ਲੱਗਦਾ ਹੁਣ ਅਮਰੀਕਨ ਅਸੀਂ ਬਣੇ, ਨਹੀਂ ਤਾਂ ਅਸੀਂ ਆਪਣਾ ਡਿਊਟੀ ਕਮਾਉਣੇ, ਪੈਸੇ ਕਮਾਉਣ ਤੇ ਆਏ ਆ, ਸਾਨੂੰ ਦੇਸ਼ ਨਾਲ ਕੋਈ ਮਤਲਬ ਨਹੀਂਗਾ ਹੈਗਾ। ਤੇ ਲੋਕਲੀ ਤੁਸੀਂ ਪ੍ਰੋਟੈਸਟ ਕਰਨਾ ਹੋਇਆ, ਮੀਡੀਆ ਨੂੰ ਕਿੱਦਾਂ ਕੰਟੈਕਟ ਕਰਨਾ, ਉਹ ਸਾਡੇ ਆਫਿਸ ਕਾਲ ਕਰ ਲਿਓ, ਅਸੀਂ ਤੁਹਾਨੂੰ ਪੂਰਾ ਪ੍ਰੈਸ ਰਿਲੀਜ਼ ਕਿਹਨੂੰ ਕਿੱਦਾਂ ਕਰਨਾ ਹੈ ਉਹ ਆਪਾਂ ਤੁਹਾਨੂੰ ਗਾਈਡ ਕਰ ਦਾਂਗੇ। ਕੋਈ ਨਹੀਂ, ਥੈਂਕ ਯੂ। ਬਿਲਕੁਲ ਬਿਲਕੁਲ, ਹਾਂਜੀ ਪਤਾ ਜੀ ਤੇ ਜਿਹੜਾ ਪ੍ਰੋਗਰਾਮ ਕਰ ਰਹੇ ਬਹੁਤ ਵਧੀਆ, ਬਹੁਤ ਵਧੀਆ, ਮਿਹਰਬਾਨੀ, ਸ਼ੁਕਰੀਆ ਜੀ, ਸ਼ੁਕਰੀਆ ਜੀ, ਸ਼ੁਕਰੀਆ। ਹਾਂਜੀ, ਇੱਕ ਗੱਲ ਜ਼ਰੂਰ ਇਹਦੇ ਵਿੱਚ ਮੈਂ ਐਡ ਕਰੂੰਗਾ ਭਾਜੀ, ਕਿ ਤੁਸੀਂ ਕੁਐਸਚਨ ਹਰਜੋਤ ਸਿੰਘ ਭਾਜੀ, ਰਾਜਕਰਮੀ ਸਿੰਘ ਬਹੁਤ ਵਧੀਆ ਸੀਗਾ। ਤੁਸੀਂ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ, ਜੇ ਨਹੀਂ ਤੁਸੀਂ ਸੈਕਰਾਮੈਂਟੋ ਪਹੁੰਚ ਸਕਦੇ ਅੱਜ, ਜੇ ਤੁਹਾਡੇ ਸ਼ਹਿਰ ਦੀ ਪਾਪੂਲੇਸ਼ਨ ਭਾਵੇਂ 1000 ਆ, 2000 ਆ, 3000 ਆ, ਤੁਸੀਂ ਸਿਟੀ ਹਾਲ ਜਾਂ ਆਪਣੇ ਜਿਹੜੀ ਇਹਨਾਂ ਦੀ ਕਾਉਂਟੀ ਦੀ ਬਿਲਡਿੰਗ ਆ ਉਹਦੇ ਸਾਹਮਣੇ ਜਾ ਕੇ 10-20 ਜਾਂ ਈਵਨ ਭਾਜੀ ਜਿਹੜਾ ਅਸੈਂਬਲੀਮੈਨ ਆ ਉਹਦੇ ਆਫਿਸ ਤਾਂ ਕਿ ਉਹਨੂੰ ਪਤਾ ਲੱਗ ਜਾਏ। ਬੋਰਡ ਆਫ ਸੁਪਰਵਾਈਜ਼ਰਾਂ ਨੇ ਇਦਾਂ ਦਾ ਕਰਨਾ ਹੁੰਦਾ ਆ, ਮੇਨ ਜਿਹੜੇ ਆ ਕਾਉਂਟੀ ਵਾਲਿਆਂ ਦੇ ਜਾਓ, ਸਿਟੀ ਅਫੀਸ਼ੀਅਲ ਸਿਟੀ ਦੇ ਬਾਹਰ ਜਿਹੜਾ ਜਾਓ। ਸੋ ਚੈਂਬਰ ਆਫ ਕਮਰਸ ਆਪਾਂ ਦੇਖਿਆ ਨਾ ਵੀ ਜਿੱਦਾਂ ਅਮਰੀਕਾ 'ਚ ਕੈਲੀਫੋਰਨੀਆ ਕਈਆਂ ਦੇ ਲਈ ਸੈਂਚੁਰੀ ਸਿਟੀ ਸਟੇਟ ਬਣੀ ਆ, ਇਹ ਸੈਂਚੁਰੀ ਸਟੇਟ ਦੇ ਵਿਦਿਨ ਜਿਹੜੀਆਂ ਕੋਈ ਸਿਟੀਜ਼ ਨੇ ਉਹਨਾਂ ਦੇ ਉਲਟ ਫੈਸਲੇ ਵੀ ਲਏ ਹੁੰਦੇ ਆ, ਉਹਨਾਂ ਦੇ ਉਲਟ ਫੈਸਲੇ। ਬਿਲਕੁਲ ਬਿਲਕੁਲ, ਇਹ ਜਿਹੜੀ ਲੋਕਲ ਲੈਵਲ ਦੇ ਉੱਤੇ ਵੀ ਜਦੋਂ ਤੁਹਾਡੇ ਨਾਲ ਅਧਿਕਾਰੀ ਮਿਲਦੇ ਆ, ਜਾਂ ਕਹਿ ਲਓ ਵੀ ਪੰਚਾਇਤਾਂ ਜਿੱਦਾਂ ਇਕੱਠੀਆਂ ਹੋ ਕੇ ਪਾਉਂਦੀਆਂ ਨਾ ਚਿੱਠੀ, ਇਹ ਤੁਸੀਂ ਵੀ ਇਹ ਕੰਮ ਕਰਾ ਸਕਦੇ ਆ। ਬਿਲਕੁਲ, ਹੁਣ ਐਗਜ਼ਾਮਪਲ ਦਿੰਦੇ, ਜਿੱਦਾਂ ਹੁਣ ਆਪਾਂ ਚਲੋ ਅੱਜ ਤਾਂ ਸਾਰਿਆਂ ਨੇ ਜਾਣਾ ਹੈ ਕਿਉਂਕਿ ਕੈਪੀਟਲ ਆ, ਉਹ ਤੋਂ ਬਾਅਦ ਮੰਨ ਲਓ ਵੀ ਇੱਕ ਬੇਕਰਸਫੀਲਡ ਟਾਊਨ ਆ, ਉੱਥੇ ਹੁਣ 40, 50, 60 7-11 ਸਟੋਰ, ਗੈਸ ਸਟੇਸ਼ਨ ਆ, ਇਕੱਠੇ ਹੋ ਕੇ ਆਪਣੇ ਸਿਟੀ ਹਾਲ ਦੇ ਸਾਹਮਣੇ ਜਾਓ ਤਾਂ ਕਿ ਤੁਹਾਨੂੰ ਸਪੋਰਟ ਮਿਲੇ। ਉੱਥੇ ਦੀ ਜਿਹੜੀ ਅਸੈਂਬਲੀਮੈਨ ਆ ਉਹਨਾਂ ਦੇ ਸਾਹਮਣੇ ਜਾਓ, ਜਾਂ ਸੋ ਤੁਸੀਂ ਕੋਈ ਵੀ ਦਿਨ ਪਿਕ ਕਰ ਲਓ, ਪਰ ਬਿਜ਼ਨਸ ਸਾਰੇ ਇਕੱਠੇ ਹੋ ਕੇ ਜਾਓ। ਸੋ ਇਹ ਬਹੁਤ ਘੱਟ ਸਮਾਂ ਹੈ ਆਪਣੇ ਕੋਲ, ਬਹੁਤ ਘੱਟ ਜੀ। ਆਪਣੇ ਨਾਲ ਜੁੜੇ ਨੇ ਕੁਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਸਤਿ ਸ੍ਰੀ ਅਕਾਲ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ, ਮੈਂ ਪੁੱਛਿਆ ਸੀ ਜਿਹੜਾ ਲਾਸਟ ਵੀਕ ਕਹਿੰਦੇ ਸੀ ਨਾ ਜੀ ਸਟੋਰ ਬੰਦ ਕਰਨੇ 2 ਤੋਂ 4, ਤੇ ਉਹਦੇ ਬਾਰੇ ਕੀ ਫੈਸਲਾ ਲਿਆ ਫਿਰ? ਅਸੀਂ ਇਹ ਨਹੀਂ ਕਿਸੇ ਨੂੰ ਕੰਪਲਸਰੀ ਨਹੀਂ, ਵੀ ਤੁਹਾਡੀ ਮਰਜ਼ੀ ਆ, ਜੇ ਕਰਨਾ ਕਰ ਲਓ, ਨਹੀਂ ਕਿਉਂਕਿ ਸਾਨੂੰ ਵੀ ਕਹਿੰਦੇ ਯਾਰ ਤੁਸੀਂ ਸਟੋਰੇ ਬੰਦ ਕਰਾਈ ਜਾਂਦੇ ਆ। ਸੋ ਉਹ ਇੱਕ ਤਰ੍ਹਾਂ ਨਾਲ ਸਿੰਬੋਲਿਕ ਸੀ, ਜਿਹੜੇ ਤੁਹਾਡੇ ਕਸਟਮਰ ਆ ਨਾ ਉਹਨਾਂ ਨੂੰ ਦੱਸਣ ਦੇ ਲਈ, ਚਾਹੇ ਅੱਧਾ ਘੰਟਾ ਹੀ ਹੋਵੇ, ਪਰ ਜੇ ਨਹੀਂ ਕਰਨਾ ਦੈਟਸ ਓਕੇ ਟੂ ਜੀ। ਤੁਸੀਂ ਭਾਜੀ ਉਹ ਚਾਹੀਦਾ ਜੋ ਨਾ ਹਾਂਜੀ ਹਾਂਜੀ, ਫੋਰਸਫੁਲੀ ਕਿਸੇ ਨੂੰ ਨਹੀਂ ਕਹਿ ਰਹੇ ਹੈਗੇ। ਤੁਸੀਂ ਸਟੋਰ ਜੇ ਨਹੀਂ ਵੀ ਬੰਦ ਕਰਨਾ ਚਾਹੁੰਦਾ ਕੋਈ ਠੀਕ ਹੈ ਕਿ ਤਾਂ ਤੁਸੀਂ ਨਾ ਜਿਹੜਾ ਤੁਹਾਨੂੰ ਪੰਜਾਬੀ USA ਦੀ ਵੈਬਸਾਈਟ ਤੇ ਇਹਨਾਂ ਦੇ ਸੋਸ਼ਲ ਮੀਡੀਆ ਗਰੁੱਪ ਦੇ ਉੱਪਰ ਨਾ ਇੱਕ ਪੈਂਫਲੇਟ ਅਸੀਂ ਪਾਇਆ, ਹਾਂਜੀ, ਜਿਹੜਾ ਹੈਗਾ ਸਟਾਪ SB 583, ਉਹਨੂੰ ਪ੍ਰਿੰਟ ਕਰ ਲਓ, ਉਹਦੀਆਂ 40-50 ਕਾਪੀਆਂ ਲੈ ਲਓ, ਤੇ ਆਪਣੇ ਜਿਹੜੇ ਕਸਟਮਰ ਉਹ 1.5 ਘੰਟੇ ਦੇ ਵਿੱਚ, ਘੰਟੇ ਦੇ ਅੰਦਰ ਆਉਣੇ। ਅਸੀਂ ਤੁਹਾਨੂੰ ਕਹਿੰਦੇ ਕਿ ਸਟੋਰ ਨਹੀਂ ਬੰਦ ਕਰਨਾ, ਨਾ ਕਰੋ ਤੁਸੀਂ, ਔਰ ਉਹ ਪੈਂਫਲੇਟ ਜਿਹੜੇ ਕਸਟਮਰ ਆਉਣੇ ਉਹਨਾਂ ਨੂੰ ਜ਼ਰੂਰ ਦਿਓ ਪਲੀਜ਼। ਉਹ ਤਾਂ ਦੇਈ ਜਾਂਦੇ ਜੋ ਤਾਂ ਵੰਡੀ ਜਾਂਦੇ ਸੀ ਸਾਰਾ। ਬਹੁਤ ਵਧੀਆ ਜੀ, ਥੈਂਕ ਯੂ ਕੁਲਵਿੰਦਰ ਜੀ, ਮਿਹਰਬਾਨੀ, ਥੈਂਕ ਯੂ। ਦੇਖੋ ਧੱਕਾ ਤਾਂ ਨਹੀਂ ਕੋਈ ਵੀ ਕਰਦੇ, ਪਰ ਇੱਥੇ ਇਹ ਚੀਜ਼ ਨੂੰ ਜ਼ਰੂਰ ਪੱਲੇ ਬੰਨੋ, ਸਟੋਰ ਬੰਦ ਕਰਨ ਦੇ ਨਾਲ ਤੁਹਾਡੇ ਪੱਕੇ ਸਟੋਰ ਬੰਦ ਹੋਣੋਂ ਜੇ ਬਚਦੇ ਆ ਤਾਂ ਉੱਥੇ ਫਾਇਦਾ ਨੁਕਸਾਨ ਤੁਸੀਂ ਆਪ ਦੇਖਣਾ ਹੈ। ਇਹਦੇ ਵਿੱਚ ਇਹ ਤੁਹਾਡੇ ਲਈ ਆ, ਬਹੁਤ ਸਾਰੀਆਂ ਚੀਜ਼ਾਂ ਪਾਉਣ ਦੇ ਲਈ ਕਈ ਤਰੀਕੇ ਦੀਆਂ ਕੁਰਬਾਨੀਆਂ ਦੇਣੀਆਂ ਪੈਂਦੀਆਂ। ਆਪਾਂ ਫਾਰਮਰ ਪ੍ਰੋਟੈਸਟ ਦੀ ਗੱਲ ਤਾਂ ਝੱਟ ਦੇਣੀ ਕਹਿ ਦਿੰਦੇ ਆ, ਉਹ ਅਗਲੇ ਸਾਲ ਸਵਾ ਸਾਲ ਬੈਠੇ ਰਹੇ। ਆਪਾਂ ਇੱਥੇ ਕਹਿ ਰਹੇ ਆ ਵੀ ਆਪਾਂ ਘੰਟੇ 2 ਘੰਟੇ ਵੀ ਨਾ ਬੰਦ ਕਰ ਸਕਦੇ, ਇੰਨਾ ਤੇ ਜਿਹੜਾ ਉਹ ਨਾਲ ਦੇ ਨਾਲ ਰੱਖਣਾ ਪੈਣਾ ਆ। ਚੋਰੀ ਦੇ ਵਿੱਚ ਉਹਨਾਂ ਸਮਾਨ ਲਟਾਉਣ ਦੇ ਨਾਲੋਂ ਤਾਂ ਇਹ ਆ ਵੀ ਉਹਨਾਂ ਚਿਰ ਬੰਦ ਕਰਕੇ ਤੁਹਾਨੂੰ ਉੱਥੇ ਪਤਾ ਤਾਂ ਲੱਗੇ ਵੀ ਸਿੰਬੋਲਿਕਲੀ ਕਰ ਕੀ ਰਹੇ ਹੈਗੇ। ਕੁਲਦੀਪ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਖਾਲਸਾ ਜੀ ਤੇ ਰਾਜਕਰਮਵੀਰ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਸਭ ਤੋਂ ਪਹਿਲਾਂ ਪੰਜਾਬੀ ਰੇਡੀਓ USA ਦਾ ਬਹੁਤ ਬਹੁਤ ਧੰਨਵਾਦ। ਜਿੰਨਾ ਕਰਦੀ ਓਨਾ ਹੀ ਥੋੜਾ, ਤੇ ਤੁਹਾਡੀ ਇਹ ਅਵੇਅਰਨੈਸ ਦੇ ਸਦਕਾ ਇਹ ਸਾਰੇ ਲੋਕ ਇਕੱਠੇ ਹੋ ਰਹੇ ਆ, ਬਾਕੀ ਕੋਈ ਜਰੀਆ ਨਹੀਂ ਹੋਰ।
ਤੇ ਸਾਲ 1.5 ਸਾਲ ਪਹਿਲਾਂ ਮੇਰੇ ਬ੍ਰਦਰ ਨੂੰ ਇੱਥੇ 4 ਗੋਲੀਆਂ ਮਾਰੀਆਂ ਉਹਨਾਂ ਨੇ, ਪਰ ਮਹਾਰਾਜ ਦੀ ਕਿਰਪਾ ਨਾਲ ਬਚ ਗਿਆ ਉਹ ਰਿਵਰ ਸਾਈਡ। ਤੇ ਇਹ ਬਹੁਤ ਚਿਰ ਬਾਅਦ ਇਹ ਉਪਰਾਲਾ ਕਰਨ ਲੱਗੇ, ਬੜਾ ਚਿਰ ਪਹਿਲਾਂ ਹੋਣਾ ਚਾਹੀਦਾ ਸੀ। ਤੇ ਫਿਰ ਵੀ ਚਲੋ ਜਿੰਨਾ ਹੋ ਸਕੇ ਉਨਾ ਹੀ ਧੰਨਵਾਦ ਪੰਜਾਬੀ ਰੇਡੀਓ USA ਦਾ। ਤੇ ਮੇਰੀ ਇੱਕ ਅਪੀਲ ਵੀ ਹੈ ਸਾਰੇ ਸਰੋਤਿਆਂ ਨੂੰ, ਇਸ ਚੈਨਲ ਨੂੰ ਚੱਲਦੇ ਰੱਖਣ ਵਾਸਤੇ ਸਪਾਂਸਰ ਜ਼ਰੂਰ ਕਰਿਆ ਕਰੋ ਸਾਰੇ। ਤੇ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਪੰਜਾਬੀ ਰੇਡੀਓ USA ਦਾ। ਥੈਂਕ ਯੂ ਜੀ, ਬਹੁਤ ਮਿਹਰਬਾਨੀ ਜੀ। ਮਿਹਰਬਾਨੀ ਕੁਲਦੀਪ ਸਿੰਘ ਜੀ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਦੇਖੋ ਆਪਣਾ ਕੋਈ ਇਸ ਮਕਸਦ ਦੇ ਨਾਲ ਨਹੀਂ ਆਪਾਂ ਇਹ ਜਿਹੜੇ ਕੋਈ ਇਸ਼ੂ ਚੱਕਦੇ ਵੀ ਇੱਦਾਂ ਆ। ਬਾਕੀ ਅਸੀਂ ਤਾਂ ਇਹ ਕਹਿੰਦੇ ਆ ਵੀ ਸਭ ਤੋਂ ਵੱਡੀ ਜਿਹੜੀ ਸਪੋਰਟ ਆ ਵੀ ਤੁਸੀਂ ਵੱਧ ਤੋਂ ਵੱਧ ਆਪਣੇ ਜਿਹੜੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਪੰਜਾਬੀ ਰੇਡੀਓ USA ਦੇ ਨਾਲ ਜੋੜ ਦਿਓ, ਉਹਨਾਂ ਨੂੰ ਸੁਣਨ ਲਾ ਦਿਓ, YouTube ਸਬਸਕ੍ਰਾਈਬ ਕਰਾ ਦਿਓ, Facebook ਦੇ ਨਾਲ ਜਿਹੜਾ ਉਹ ਜੋੜ ਦਿਓ। ਇਹ ਇੱਕ ਬਹੁਤ ਵੱਡੀ ਜਿਹੜੀ ਹੈਲਪ ਆ। ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਜਾ ਕੇ ਜਿਹੜਾ ਉਹ ਕਰੋ। ਸਪਾਂਸਰ ਜਿਹੜਾ ਜਿੰਨੀ ਕਰ ਸਕਦਾ ਉਹ ਜ਼ਰੂਰ ਕਰੇ। ਬਾਕੀ ਇਹ ਵੀ ਜਿਹੜਾ ਨਹੀਂ ਵੀ ਕਰ ਸਕਦਾ, ਜਿੱਥੋਂ ਜਾ ਕੇ ਤੁਸੀਂ ਬਾਏ ਕਰਦੇ ਆ ਸਮਾਨ, ਉਹਨਾਂ ਨੂੰ ਇੰਨਾ ਤੁਸੀਂ ਜ਼ਰੂਰ ਕਹਿ ਸਕਦੇ ਵੀ ਭਾਈ ਅਸੀਂ ਸਾਰੇ ਜਣੇ ਇਸ ਰੇਡੀਓ ਨੂੰ ਸੁਣਦੇ ਆ, ਤੇ ਜੇ ਤੁਸੀਂ ਆਪਣੇ ਐਡ ਲਗਵਾਉਣੀ ਆ ਤਾਂ ਤੁਸੀਂ ਇੱਥੇ ਲਗਵਾ ਲਿਆ ਕਰੋ। ਇਹਨੇ ਦੇ ਨਾਲ ਹੀ ਬਹੁਤ ਕਈ ਗੱਲਾਂ ਦੇ ਨਾਲ ਜਿਹੜੀ ਉਹ ਹੈਲਪ ਹੁੰਦੀ ਆ। ਸੋ ਬਿਲਕੁਲ ਹੁਣ ਸਾਡੇ 14 AM ਤੇ FM ਸਟੇਸ਼ਨ ਆ ਯੂਬਾ ਸਿਟੀ ਤੋਂ ਲੈ ਕੇ ਵੇਕਰਸਫੀਲਡ ਤੱਕ ਜੀ। ਤੇ ਬਾਕੀ ਭਾਜੀ ਮੈਂ ਪੁੱਛਣਾ ਸੀਗਾ, ਆਪਣੇ ਇਸ ਵੇਲੇ ਆਪਣੇ YouTube ਤੇ ਤਾਂ Facebook ਤੇ ਕਿੰਨੇ ਸਬਸਕ੍ਰਾਈਬਰ ਆ ਆਪਣੇ? ਜੀ YouTube ਦੇ ਉੱਤੇ ਤਕਰੀਬਨ 62,000 ਆ ਤੇ Facebook ਦੇ ਉੱਤੇ ਅਰਾਊਂਡ 300,000 ਤੋਂ ਵੱਧ ਆਪਣੇ ਜਿਹੜੇ ਉੱਥੇ ਫਾਲੋਅਰ। ਮੈਂ ਇਹ ਸੋਚਿਆ ਸੀਗਾ ਕਿ ਮੈਨੂੰ ਲੱਗਦਾ ਸੀ ਕਿ 60 ਤੋਂ 65,000 ਦੇ ਵਿਚਾਲੇ, ਕਿਉਂਕਿ ਮੈਨੂੰ ਯਾਦ ਹੈ ਮੈਂ ਦੇਖਿਆ ਸੀਗਾ। ਸਾਡੀ ਨਾ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਇਹ ਬੇਨਤੀ ਆ, ਮੈਂ ਆਪਣੀ ਪਰਸਨਲੀ ਆਪਣੇ ਵੱਲੋਂ ਵੀ ਕਰਦਾ, ਪੰਜਾਬੀ ਰੇਡੀਓ USA ਵੱਲੋਂ ਵੀ ਕਰਦਾ। ਤੁਸੀਂ ਇਹ ਰੱਖੋ ਕਿ ਆਪਾਂ ਅਗਸਤ ਮਹੀਨੇ ਦੇ ਵਿੱਚ ਜਿਹੜੇ ਬਿੱਲ ਦਾ ਚੱਕਿਆ ਨਾ 31 ਅਗਸਤ ਤੱਕ ਆਪਾਂ ਇਸ ਪੰਜਾਬੀ ਰੇਡੀਓ USA ਦੇ ਜਿਹੜੇ ਸਬਸਕ੍ਰਾਈਬਰ ਆ ਨਾ, ਆਪਾਂ ਉਹ 1,50,000 ਤੱਕ ਲੈ ਕੇ ਜਾਣੀ ਆ। ਤੁਸੀਂ ਆਪਣੇ ਇਹ ਵਰਲਡ ਵਾਈਡ ਤੁਸੀਂ YouTube ਤੇ ਸੁਣ ਸਕਦੇ ਹੋ, ਇਕੱਲੇ ਕੈਲੀਫੋਰਨੀਆ ਜਾਂ ਕੈਨੇਡਾ ਜਾਂ USA ਵਿੱਚ ਨਹੀਂ, ਵਰਲਡ ਵਾਈਡ ਜਿੱਥੇ ਜਿੱਥੇ ਤੁਹਾਡੇ ਭੈਣ ਭਰਾ ਰਹਿੰਦੇ ਆ, ਸਾਰੇ ਲੋਕ ਅਮਰੀਕਾ ਆਉਣਾ ਚਾਹੁੰਦੇ, ਉਹਨਾਂ ਨੂੰ ਪਤਾ ਤਾਂ ਲੱਗੇ ਕਿ ਇੱਥੇ ਆਉਣ ਦੇ ਫਾਇਦੇ ਕੀ ਹੈ ਤੇ ਨੁਕਸਾਨ ਕੀ ਤੇ ਹੁੰਦਾ ਕੀ ਆ। ਸੋ ਮੇਰੀ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਅਗਸਤ 31 ਤੱਕ 1,50,000 ਸਬਸਕ੍ਰਾਈਬਰ ਕਰਨਾ ਆ ਪੰਜਾਬੀ ਰੇਡੀਓ USA ਦਾ। ਇਹਨਾਂ ਨੇ ਇੰਨੀ ਹੈਲਪ ਕੀਤੀ ਆ ਆਪਣੀ ਇਹ ਚੱਕਣ ਚੱਕ ਕੇ। ਜੇ ਪੰਜਾਬੀ ਰੇਡੀਓ USA ਨਾ ਹੁੰਦਾ ਤਾਂ ਨਾ ਤੇ ਪ੍ਰੋਟੈਸਟ ਹੋਣੇ ਸੀ ਤੇ ਨਾ ਕਿਸੇ ਨੂੰ ਇਸ ਬਿੱਲ ਦਾ ਪਤਾ ਲੱਗਣਾ ਸੀਗਾ। ਮੇਰੇ ਇਹ ਦੋਸਤ ਜ਼ਰੂਰ ਆ, ਹਰਜੋਤ ਸਿੰਘ ਭਾਜੀ ਨਹੀਂ, ਰਾਜਕਰਨਵੀਰ ਸਿੰਘ ਜੀ, ਪਰ ਦੋਸਤੀ ਤੋਂ ਵੱਧ ਇਹ ਆ ਕਿ ਜੋ ਇਹ ਪੰਜਾਬੀ ਕਮਿਊਨਿਟੀ ਲਈ, ਜੋ ਇਹ ਸਾਡੀ ਲੈਂਗੁਏਜ ਲਈ, ਸਾਡੀ ਪੰਜਾਬੀ ਲਈ, ਸਾਡੇ ਸਿੱਖਾਂ ਲਈ ਕਰ ਰਹੇ, ਹੋਰ ਕੋਈ ਨਹੀਂ ਕਰ ਰਿਹਾ। ਸੋ 1,50,000 ਆਪਣਾ ਟੀਚਾ ਆ। ਤੇ ਚਲੋ ਜੀ ਕਰੋ। ਹਾਂਜੀ, ਥੈਂਕ ਯੂ। ਤੇ ਬਾਕੀ ਸਮਾਂ ਹੁਣ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ, ਤੇ ਮਿਲਦੇ ਆ ਜੀ ਸਾਰਿਆਂ ਨੂੰ 2 ਵਜੇ ਕੈਪੀਟਲ ਬਿਲਡਿੰਗ ਦੇ ਬਾਹਰ ਅੱਜ ਤੇ ਸੈਕਰਾਮੈਂਟੋ ਦੇ ਵਿੱਚ। ਹੁਮਾ ਕੇ ਪਹੁੰਚੋ, ਕਾਰਪੂਲ ਕਰਕੇ ਆਓ, ਪਾਰਕਿੰਗ ਦਾ ਉੱਥੇ ਦੇਖ ਕੇ ਜਿਹੜੀ ਉਹ ਲਾਓ। ਤੇ ਬਾਕੀ ਉੱਥੇ 15-20 ਮਿੰਟ ਪਹਿਲਾਂ 2 ਵਜੇ ਤੋਂ ਉੱਥੇ ਪਹੁੰਚੋ। ਸੈਟਅਪ ਕਰਦਿਆਂ ਨੂੰ ਆਪਾਂ 2 ਵਜੇ ਪ੍ਰੋਗਰਾਮ ਜਿਹੜਾ ਜਸਕਰਨ ਭਾਜੀ ਤਾਂ ਬਾਕੀ ਜਿਹੜੇ ਦੱਸ ਰਿਹਾ ਵੀ ਉਦੋਂ ਆਪਾਂ ਉਹ ਟਾਈਮ ਤੇ ਜਿਹੜਾ ਉਸ ਨੂੰ ਪੂਰਾ ਸ਼ੁਰੂ ਕਰ ਦੇਣਾ। ਸੋ ਜਿਹੜੇ ਆਪਣੇ ਭੈਣ ਭਰਾ ਨਹੀਂ ਪਹੁੰਚ ਸਕਦੇ ਉਹਨਾਂ ਨੂੰ ਪੰਜਾਬੀ ਰੇਡੀਓ USA ਤੇ ਆਪਾਂ ਲਾਈਵ ਕਵਰੇਜ, ਤੁਸੀਂ ਪੰਜਾਬੀ ਰੇਡੀਓ USA ਦੀ Facebook ਹਾਂ, ਹੁਣ ਇਹ ਨਾ ਸੋਚਿਓ ਵੀ ਅਸੀਂ ਲਾਈਵ ਦਿਖਾਉਣਾ ਤੇ ਹੁਣ ਜਾਣ ਦੀ ਲੋੜ ਨਹੀਂ ਆ, ਤੇ ਇਦਾਂ ਨਹੀਂ ਆ। ਲਾਈਵ ਅਸੀਂ ਥੋੜਾ ਹੀ ਦਿਖਾਉਣਾ ਆ, ਜ਼ਿਆਦਾ ਨਹੀਂ ਅਸੀਂ ਦਿਖਾਉਣਾ, ਵੀ ਉੱਥੋਂ ਸਾਨੂੰ ਸਾਰਾ ਕੁਝ ਪਤਾ ਲੱਗੂਗਾ। ਅਸੀਂ ਚਾਹੁੰਦੇ ਆ ਵੀ ਵੱਧ ਤੋਂ ਵੱਧ ਉੱਥੇ ਜਿਹੜੇ ਤੁਸੀਂ ਆਓ। ਬਾਕੀ ਉਹਦੇ ਦੀਆਂ ਫੋਟੋਜ਼ ਤਸਵੀਰਾਂ ਬਾਅਦ ਦੇ ਵਿੱਚ ਜਿਹੜੀ ਕਵਰੇਜ ਆ ਉਹ ਤੁਹਾਨੂੰ ਅਸੀਂ ਆਪਣੇ ਚੈਨਲਸ ਦੇ ਉੱਤੇ ਜਿਹੜੀ ਉਹ ਜ਼ਰੂਰ ਦਿਖਾਵਾਂਗੇ। ਤੇ ਥੈਂਕ ਯੂ ਜਸਕਰਨ ਭਾਜੀ, ਮਿਲਦੇ ਆ ਜੀ। ਬਹੁਤ ਮਿਹਰਬਾਨੀ ਜੀ। ਡਰਾਈਵ ਸੇਫਲੀ ਸਾਰੇ ਜਣੇ, ਖਿਆਲ ਨਾਲ ਆਇਓ, ਕੋਈ ਟਿਕਟ ਨਾ ਲਿਓ ਤੇ ਬਹੁਤ ਧਿਆਨ ਨਾਲ ਗੱਡੀ ਚਲਾਇਓ। ਤੇ ਆਪਾਂ ਜੀ ਸਾਰੇ ਜਣੇ 2 ਵਜੇ, ਅਸੀਂ ਤਾਂ ਉੱਥੇ 1 ਵਜੇ ਪਹੁੰਚਣਾ, ਆਪਾਂ 2 ਵਜੇ ਮਿਲਦੇ ਆ ਜੀ ਕੈਪੀਟਲ ਹਿੱਲ ਬਿਲਡਿੰਗ, ਸੈਕਰਾਮੈਂਟੋ। ਬਹੁਤ ਮਿਹਰਬਾਨੀ ਪੰਜਾਬੀ ਰੇਡੀਓ USA। ਧੰਨਵਾਦ, ਸਤਿ ਸ਼੍ਰੀ ਅਕਾਲ। ਸੋ ਇਹ ਸਨ ਜਸਕਰਨ ਸਿੰਘ ਸੋਤਾ ਹੋਣੀ। ਤੇ ਬਾਕੀ ਜਿਹੜੇ ਵੀ ਦੂਰੋਂ ਨੇੜਿਓਂ ਕੋਈ ਬੱਸਾਂ ਲੈ ਕੇ ਪਹੁੰਚ ਰਿਹਾ, ਕੋਈ ਕਾਰਪੂਲ ਕਰਕੇ ਪਹੁੰਚ ਰਿਹਾ, ਸਾਰਿਆਂ ਦਾ ਧੰਨਵਾਦ। ਇਕੱਠ ਦਿਖਾਓ, ਲੋਕਾਂ ਨੂੰ ਉੱਥੇ ਪਤਾ ਲੱਗੇ। ਉੱਥੇ ਜਿਹੜੀ ਇਹ ਗੱਲ ਨਾ ਨੁਕਤਾ ਉਹ ਧਿਆਨ ਨਾਲ ਜਿਹੜਾ ਉਹ ਸਮਝਣ ਦੀ ਜ਼ਰੂਰਤ ਆ। ਜਿਹੜਾ ਹਰਜੋਤ ਸਿੰਘ ਭਾਜੀ ਨੇ ਪਹਿਲਾਂ ਵੀ ਦੱਸਿਆ ਵੀ ਭਾਈ ਜਦੋਂ ਆਪਾਂ ਕਿਸਾਨ ਬਿੱਲਾਂ ਦੀ ਗੱਲ ਕਰਦੇ ਸੀ, ਉੱਥੇ ਕੱਲੇ ਨੂੰ ਪਤਾ ਸੀ ਉਹਦੇ ਨਾਲ ਕੀ ਨੁਕਸਾਨ ਆ। ਹੁਣ ਉੱਥੇ ਜਾ ਕੇ ਇਹ ਨਾ ਕਹਿਣ ਲੱਗ ਜਿਓ, ਜੇ ਕੋਈ ਤੁਹਾਨੂੰ ਉੱਥੇ ਇੰਟਰਵਿਊ ਕਰਨ ਆ ਗਿਆ ਜਾਂ ਪੁੱਛਣ ਆ ਗਿਆ, ਜੀ ਮੈਨੂੰ ਤਾਂ ਪਤਾ ਨਹੀਂ ਸੀ, ਜੀ ਮੈਨੂੰ ਤਾਂ ਉਹਨੇ ਕਿਹਾ ਸੀ ਤਾਂ ਮੈਂ ਤਾਂ ਆਉਣ ਲੱਗਾ। ਤੇ ਏਦਾਂ ਨਹੀਂ, ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਭਾਈ ਇਹਦਾ ਨੁਕਸਾਨ ਕੀ ਆ। ਕਿਉਂਕਿ ਇੰਨੇ ਦਿਨਾਂ ਤੋਂ ਅਸੀਂ ਹੁਣ ਤੁਹਾਨੂੰ ਐਜੂਕੇਟ ਕਰ ਰਹੇ ਆ, ਹੁਣ ਹਰ ਇੱਕ ਨੂੰ ਪਤਾ ਹੋਣਾ ਚਾਹੀਦਾ। ਤੁਸੀਂ ਆਨਸਰ ਕਰਨ ਜੋਗੇ ਹੋਣੇ ਆ।
ਇਹ ਨਾ ਹੋਵੇ ਵੀ ਹਾਂਜੀ ਜੀ ਉਹ ਸਪੋਕਸ ਪਰਸਨ ਨੂੰ ਪੁੱਛੋ ਜੀ ਉਹ ਇਦਾਂ ਆ ਜੀ ਉਦਾਂ ਆ। ਉਹ ਜਿਹੜੇ ਇਸ ਚੀਜ਼ ਦੇ ਉਲਟ ਹੋਣਗੇ ਉਹਨਾਂ ਨੇ ਤਾਂ ਲੱਭਣਾ, ਦੇਖੋ ਜੀ ਇਹਨਾਂ ਨੂੰ ਤਾਂ ਪਤਾ ਨਹੀਂ ਤੇ ਉਦਾਂ ਹੀ ਆਏ ਆ, ਇਹਨਾਂ ਨੂੰ ਤਾਂ ਪਤਾ ਹੀ ਕੁਛ ਨਹੀਂ ਹੈ ਇਦਾਂ ਆ। ਸੋ ਪਤਾ ਹੋਵੇ, ਰਸਤੇ 'ਚ ਜਾਂਦੇ ਆ ਇੱਕ ਦੂਜੇ ਨਾਲ ਗੱਲ ਕਰੋ, ਜਿਹਦਾ ਕੋਈ ਸਵਾਲ ਜਵਾਬ ਹੈਗਾ ਇੱਕ ਦੂਜੇ ਦੇ ਨਾਲ ਇਸ ਦੇ ਬਾਰੇ ਜਿਹੜੀ ਆ ਉਸ ਨੂੰ ਕਲੀਅਰ ਕਰੋ। ਬਾਕੀ ਜੇ ਕਿਸੇ ਦੀ ਡਰਾਈਵ ਹੈਗੀ ਆ, ਕੋਈ ਵੀ ਪੁਰਾਣਾ ਸਾਡਾ ਪ੍ਰੋਗਰਾਮ ਲਾ ਕੇ ਸੁਣ ਲਓ, ਉਹਦੇ ਵਿੱਚ ਜੀ। ਤੁਸੀਂ YouTube ਤੇ ਲਾ ਲਓ, Facebook ਤੇ ਲਾ ਲਓ, ਪੋਡਕਾਸਟ ਨਾਲੇ ਤੇ ਸੁਣ ਲਓ, ਰਾਜਸਥਾਨ ਤਾਂ ਜੋ ਜੀ ਪਤਾ ਲੱਗ ਜੇ ਕੀ ਹੈਗਾ ਉਹਦੇ ਵਿੱਚ। ਬਿਲਕੁਲ ਸਿੰਪਲ ਆ। ਜਿਸ ਬਿੱਲ 'ਚ ਇਹ ਕਹਿ ਰਹੇ ਆ ਵੀ ਕੋਈ ਵੀ ਤੁਹਾਡਾ EMPLOYEE ਜਦੋਂ ਚੋਰੀ ਕਰਨ ਆਇਆ, ਉਹ ਤੁਹਾਡੇ ਸਟੋਰ ਤੋਂ ਸਮਾਨ ਨਹੀਂ ਚੋਰੀ ਕਰ, ਉਹਨਾਂ ਤੁਸੀਂ ਫਸ ਨਹੀਂ ਸਕਦੇ, ਚੋਰੀ ਜੋ ਉਹਨੂੰ ਮਰਜ਼ੀ ਰੋਕ ਲੈ ਵੀ ਨਹੀਂ ਸਕਦੇ, ਤੁਸੀਂ ਕਹਿ ਹੀ ਨਹੀਂ ਸਕਦੇ, ਫਸਣਾ ਤਾਂ ਬਿਲਕੁਲ। ਬਾਅਦ ਤੇ ਦੀ ਤੁਹਾਨੂੰ ਗੱਲ ਆ। ਟ੍ਰੇਨ ਕਰਨੇ ਪੈਣੇ ਆਪਣੇ EMPLOYEE, ਜਾਂ ਤੁਸੀਂ ਸਿਕਿਉਰਿਟੀ ਗਾਰਡ ਹਾਇਰ ਕਰੋ। ਕੰਪਲਾਈਂਸ ਹੁਣ ਵਧਾ ਲੈਣੀ ਆ, ਲੌਗਸ ਹੁਣ ਜੇ ਰੱਖੋ, ਛੋਟਾ ਆਹ ਜਿਹਾ ਕਰੋ। ਸਟੋਰ ਆ, ਹਸਬੈਂਡ ਦਿਨੇ ਕੰਮ ਕਰਦਾ, ਵਾਈਫ ਰਾਤ ਨੂੰ ਕਰਦੀ, ਤੁਸੀਂ ਸਿਕਿਉਰਿਟੀ ਗਾਰਡ ਕਿੱਥੋਂ ਹਾਇਰ ਕਰੋਗੇ? ਤੇ ਕੱਲ ਦੀ ਐਗਜ਼ਾਮਪਲ, ਉਹਨੂੰ ਜਸਟ ਲੁੱਕ ਐਟ ਸਿਟਰਸ ਸਾਈਡਸ, ਵਾਟ ਹੈਪਨਡ ਯਸਟਰਡੇ। ਸਿਟਰਸ ਸਾਈਡਸ ਦੇ ਵਿੱਚ ਸਟੋਰ ਚੋਂ ਬੀਬੀ ਨੇ ਪੂਰੇ ਦਾ ਪੂਰਾ ਕਾਰਟ ਭਰਿਆ, ਬਾਹਰ ਨਿਕਲੀ, ਬਾਹਰ ਪੁਲਿਸ ਦੀ ਕਾਰ ਖੜੀ ਆ, ਪੁਲਿਸ ਵਾਲੇ ਨੇ ਕੁਝ ਨਹੀਂ ਕਿਹਾ, EMPLOYEE ਰੌਲਾ ਪਾਉਂਦੇ ਆ, ਪਰ ਉਹ ਬੀਬੀ ਗਾਲਾਂ ਕੱਢਦੀ ਇੱਥੋਂ ਚਲ ਗਏ। ਹੁਣ ਸੋ ਤੁਸੀਂ ਜੇ ਹਿਸਾਬ ਤੁਸੀਂ ਲਾ ਸਿਕਿਉਰਿਟੀ ਗਾਰਡ ਹਾਇਰ ਵੀ ਕਰ ਲਿਆ, ਕੁਝ ਨਹੀਂ ਹੋਣਾ। ਸੋ ਤੁਹਾਡਾ ਮੇਨ ਮਕਸਦ ਇਹ ਆ ਵੀ ਭਾਈ ਅਸੀਂ ਤਾਂ EMPLOYEE ਦੀ ਸੇਫਟੀ ਲਈ ਹੈਗੇ ਆ, ਪਰ ਸਾਡੇ ਬਿਜ਼ਨਸ ਦੀ ਸੇਫਟੀ ਲਈ ਸਰਕਾਰ ਸੁੱਤੀ ਹੋਗਾ ਤੇ ਤੁਸੀਂ ਵੀ ਕ੍ਰਿਮੀਨਲ ਦੀ ਤਾਂ ਪੂਰੀ ਸੇਫਟੀ ਆ, ਬਿਜ਼ਨਸ ਦੀ, EMPLOYEES ਦੀ, EMPLOYERS ਦੀ, ਉਹਨਾਂ ਦੀ ਸੇਫਟੀ ਜਿਹੜੀ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਿੱਥੇ ਸੋ ਜਾਣਗੀਆਂ। ਪ੍ਰੋਪੋਜੀਸ਼ਨ ਸੌਰੀ ਦ ਬਿੱਲ SV 553 ਸਿੱਧਾ ਇਹ ਲੋਕਾਂ ਨੂੰ ਸੱਦਾ ਆ ਵੀ ਤੁਸੀਂ ਕਿਸੇ ਵੀ ਬਿਜ਼ਨਸ ਜਾਓ, ਸਮਾਨ ਚੱਕੋ, ਬਿਨਾਂ ਪੇ ਕੀਤਿਓਂ ਬਾਹਰ ਚਲੇ ਜਾਓ, ਤੁਹਾਨੂੰ ਕਿਸੇ ਨੇ ਰੋਕਣਾ ਨਹੀਂ ਹੈਗਾ। ਜੀ ਜੀ ਬਿਲਕੁਲ। ਸੋ ਧੰਨਵਾਦ ਹਰਜੋਤ ਜੀ, ਮਿਲਦੇ ਆਪਾਂ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸਤਿ ਸ੍ਰੀ ਅਕਾਲ।